ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम अदाबर्स। मैं हाँ तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 13 सितंबर 2019 29 भादो नानकशाही संमत 551 का दिन है। तो डॉक्टर साहब प्रोग्राम शुरू करने तो पहला असीं हमेशा तरह अपने दर्शकों ते सरੋਤਿਆਂ दस दिए व्यूअर्स, जे तुसीं हक सच इंसाफ ते पैरा दिन दा इक्को एक चैनल TV84 ਨੂੰ देखना चाहते हो ਤਾਂ ਤੁਸੀਂ देख सकते हो स्पैक्ट्रम केबल, आरसीएन केबल, पल5 केबल इन कैनेडा, roku, जादू बॉक्स, शावा, फेसबुक, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ, ਅਸੀਂ ਇਸ ਵੀਕ ਦਾ ਐਂਡ ਵਾਲਾ प्रोग्राम करन जा रहे हैं। अज फ्राइडे है, असी सारिਆਂ ਨੂੰ हैप्पी वीकेंड कहते हैं और दुआ करते हैं कि ਤੁਹਾਡਾ वीकेंड बहुत ही ਵਧੀਆ और खुशियां ਭਰਿਆ ਬਤੀਤ ਹੋਵੇ। सो ਹੁਣ ਆਪਾਂ ਗੱਲਬਾਤ ਕਰਾਂਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ? देखो, इशू तो अज बहुत ही अहमियत वाला है जी, क्योंकि जिन्हां नूं ਉਹ ਹਕੂਮਤਾਂ ਜਿਹੜੀਆਂ ਜ਼ਬਰ ਔਰ ਜ਼ੁਲਮ ਦੇ ਨਾਲ ਉਹਨਾਂ ਦੇ ਫੇਥ, ਉਹਨਾਂ ਦੀ ਹੋਂਦ, ਉਹਨਾਂ ਦੀ ਤਹਿਜ਼ੀਬ, ਉਹਨਾਂ ਦੀ ਲੈਗੇਸੀ, ਇਸ ਨੂੰ ਤਬਾਹ ਕਰਨ ਦੇ ਉੱਤੇ ਦ੍ਰਿੜ ਹੋਣ, ਨੀਤੀਆਂ ਬਣਾ ਰਹੀਆਂ ਹੋਣ, ਉਹਨੂੰ ਲਾਗੂ ਕਰ ਰਹੀਆਂ ਹੋਣ ਜੀ, ਤੇ ਜਿਹੜੀਆਂ ਬਹਾਦਰ ਆਵਾਜ਼ਾਂ, ਬਹਾਦਰ ਕਲਮਾਂ, ਬਹਾਦਰ ਯੋਧੇ ਉਹਨਾਂ ਦੇ ਖਿਲਾਫ ਸਿਰ ਚੁੱਕਦੇ ਨੇ, ਜ਼ਾਹਰ ਹੈ ਉਹਨਾਂ ਨੂੰ ਉਹ ਹਕੂਮਤਾਂ ਬਾਗੀ, ਲੁਟੇਰੇ ਔਰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਇਹ ਅੱਜ ਦੇ ਬ੍ਰਾਹਮਣਵਾਦੀਆਂ ਦੀਆਂ ਘੜੀਆਂ ਹੋਈਆਂ ਜਿਹੜੀਆਂ ਨੇ ਉਹ ਟਰਮਸ ਨੇ, ਉਹ ਗਰਦਾਨਦੀਆਂ ਨੇ। ਬਿਲਕੁਲ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹੀ ਆਵਾਜ਼ਾਂ, ਉਹੀ ਯੋਧੇ ਇਤਿਹਾਸ ਦੇ ਵਿੱਚ ਆਪਣੀ ਥਾਂ ਬਣਾਉਂਦੇ ਨੇ, ਆਪਣੀ ਕੌਮ, ਆਪਣੇ ਵਿਰਸੇ, ਆਪਣੇ ਸਾਰੇ ਹੈਰੀਟੇਜ ਦੇ ਉਹ ਅਸਲੀ ਵਾਰਿਸ ਹੁੰਦੇ ਨੇ। ਔਰ ਇਹ ਹਮੇਸ਼ਾ ਟਰਮੀਨੋਲੋਜੀ ਵੇਰੀ ਕਰਦੀ ਹੈ। ਇੱਕ ਪਾਸੇ ਆਜ਼ਾਦੀ ਦੇ ਲਈ ਖਲੋਣ ਵਾਲੇ, ਹੱਕ ਸੱਚ ਦੇ ਲਈ ਖਲੋਣ ਵਾਲੇ ਯੋਧੇ ਹੁੰਦੇ ਨੇ। ਜਦੋਂ ਉਹ ਜਿਉਂਦੇ ਹੁੰਦੇ ਨੇ ਉਹਨਾਂ ਨੂੰ ਅਸੀਂ ਸੂਰਬੀਰ, ਯੋਧੇ, ਬਹਾਦਰ ਇਹ ਲਫ਼ਜ਼ ਜਾਂ ਲਕਬ ਦਿੰਦੇ, ਔਰ ਜਦੋਂ ਉਹ ਆਪਣੇ ਕਾਜ਼ ਲਈ ਸ਼ਹੀਦ ਹੋ ਜਾਂਦੇ ਨੇ ਤੇ ਸ਼ਹੀਦ ਦਾ ਰੁਤਬਾ ਹੀ ਬਹੁਤ ਵੱਡਾ ਹੁੰਦਾ ਹੈ। ਉਹ ਸ਼ਹੀਦ ਦੀ ਉਸ ਫਰਿਸ਼ਤ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਦੋ ਵੇਲੇ ਦੀ ਆਪਣੀ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ, ਆਪਣੀ ਥਾਂ ਬਣਾਉਂਦੇ ਨੇ। ਹਕੂਮਤਾਂ ਨੇ ਜਿਹੜੇ ਨਾਂ ਦਿੱਤੇ ਹੁੰਦੇ ਨੇ, ਸਿਰਾਂ ਦੇ ਮੁੱਲ ਵੀ ਰੱਖਦੀਆਂ ਨੇ ਹਕੂਮਤਾਂ। ਔਰ ਜਿਵੇਂ ਸਰਦਾਰ ਕਪੂਰ ਸਿੰਘ ਜਿਹੜੇ ਬਹੁਤ ਵੱਡੇ 20ਵੀਂ ਸਦੀ ਦੇ ਸਿੱਖ ਫਿਲਾਸਫਰ ਹੋਏ ਨੇ, ਉਹਨਾਂ ਨੇ ਇੱਕ ਥਾਂ ਤੇ ਲਿਖਿਆ ਸੀ ਕਿ ਦੁਨੀਆ ਦੇ ਵਿੱਚ ਹਰ ਬੰਦੇ ਦੀ ਕੀਮਤ ਹੈ, ਬਸ਼ਰਤੇ ਕਿ ਤੁਹਾਨੂੰ ਉਸ ਕੀਮਤ ਦਾ ਪਤਾ ਹੋਏ। ਜਿਨ੍ਹਾਂ ਦੀ ਕੀਮਤ ਨਹੀਂ ਹੈ ਜਾਂ ਜਿਹੜੇ ਵਿਕਣ ਤੋਂ ਇਨਕਾਰੀ ਨੇ, ਉਹਨਾਂ ਦੇ ਸਿਰਾਂ ਦੇ ਇਨਾਮ ਰੱਖੇ ਜਾਂਦੇ ਨੇ। ਸਿਰਾਂ ਦੇ ਇਨਾਮ ਉਹਨਾਂ ਦੇ ਰੱਖੇ ਜਾਂਦੇ ਨੇ ਜਿਹੜੇ ਸਿਰ ਝੁਕਣ ਲਈ ਤਿਆਰ ਨਹੀਂ ਹੁੰਦੇ। ਬਿਲਕੁਲ। ਅੱਜ ਦੇ ਕੰਟੈਕਸਟ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਜਿਨ੍ਹਾਂ ਹਕੂਮਤਾਂ ਨੂੰ ਉਹਨਾਂ ਆਜ਼ਾਦੀ ਤਹਿਰੀਕਾਂ ਤੋਂ ਡਰ ਲੱਗਦਾ ਹੈ, ਜਿਸ ਨੂੰ ਪਿਆਰ ਕਰਨ ਵਾਲੇ ਆਪਣੀ ਮਾਂ ਭੂਮੀ, ਆਪਣੀ ਪਿਤਰੀ ਭੂਮੀ ਨੂੰ ਛੱਡ ਕੇ ਬਾਹਰ ਨਿਕਲ ਜਾਂਦੇ ਨੇ ਔਰ ਬਾਹਰ ਬੈਠ ਕੇ, ਕਿਉਂਕਿ ਡਾਇਸਪੋਰਾ ਕਮਿਊਨਿਟੀਜ਼ ਹਮੇਸ਼ਾ ਹੀ ਇੱਕ ਇਨਸਟਰੂਮੈਂਟਲ ਹੁੰਦੀਆਂ ਆਜ਼ਾਦੀ ਦੇ ਲਈ। ਜੇ ਈਵਨ ਅੰਗਰੇਜ਼ਾਂ ਦੇ ਕਲੋਨੀਅਲ ਰੂਲ ਦਾ ਐਂਡ ਦੇਖੀਏ ਤੇ 20ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਜਦੋਂ ਕਿ ਗਾਂਧੀ ਜਿਹੜਾ ਉਹ ਸਾਊਥ ਅਫਰੀਕਾ ਦੇ ਵਿੱਚ ਅੰਗਰੇਜ਼ਾਂ ਦੀਆਂ ਜੁੱਤੀਆਂ ਚੱਟ ਰਿਹਾ ਸੀ, ਰਵਿੰਦਰਨਾਥ ਟੈਗੋਰ ਜੈ ਹੋ ਕਰ ਰਿਹਾ ਸੀ 19th ਸੈਂਚੁਰੀ ਐਂਡ ਦੇ ਵਿੱਚ, ਕੁਈਨ ਵਿਕਟੋਰੀਆ ਦੀ ਔਰ ਦੂਸਰਿਆਂ ਦੀ। ਔਰ ਇਹ ਸਾਰੇ ਹੀ ਜਿਹੜੇ ਨੇ ਉਹਨਾਂ ਦੇ ਵੱਡੇ ਵੱਡੇ ਮੁਲਾਜ਼ਮ ਬਣੇ ਹੋਏ ਸਨ। ਉਦੋਂ ਗਦਰ ਪਾਰਟੀ ਦੇ ਯੋਧਿਆਂ ਨੇ ਕੈਨੇਡਾ, ਅਮਰੀਕਾ 'ਚੋਂ ਜਾ ਕੇ, ਜਿਨ੍ਹਾਂ 'ਚੋਂ ਜੇ 8000 ਗਦਰੀ ਬਾਬੇ 1912-13 ਦੇ ਨੇੜੇ ਵਾਪਸ ਮੁੜੇ ਤੇ ਉਹਨਾਂ 'ਚੋਂ ਜਿਹੜੇ ਨੇ ਲਗਭਗ 95% ਸਿੱਖ ਸਨ। ਸੋ
ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ 19ਵੀਂ ਸਦੀ ਦਾ ਐਂਡ ਜਾਂ 20ਵੀਂ ਸਦੀ ਤੋਂ ਜਿਹੜੀ ਡਾਇਸਪੋਰਾ ਕਮਿਊਨਿਟੀਜ਼ ਨੇ ਉਹ ਇਨਸਟਰੂਮੈਂਟਲ ਹੁੰਦੀਆਂ ਨੇ ਫਰੀडम ਦੇ ਲਈ। ਇਸੇ ਤਰ੍ਹਾਂ ਖਾਲਿਸਤਾਨ ਦੇ ਸੰਘਰਸ਼ ਨੂੰ ਜੂਨ 84 ਤੋਂ ਬਾਅਦ ਖਾਸ ਤੌਰ ਤੇ ਜਿਵੇਂ ਭਾਰਤੀ ਹਕੂਮਤ ਨੇ ਪੰਜਾਬ ਨੂੰ ਬਾਕੀ ਦੁਨੀਆ ਨਾਲੋਂ ਕੱਟ ਕੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਕੀਤੀ, ਉਹਨਾਂ ਨੇ ਸਮਝਿਆ ਵੀ ਉਹਨਾਂ ਨੇ ਸਿੱਖਾਂ ਦੇ ਗੋਡੇ ਲਵਾ ਲਿੱਤੇ ਨੇ ਔਰ ਇਹ ਹੁਣ ਜਿਹੜੇ ਨੇ ਦੂਸਰੇ ਦਰਜੇ ਦੇ ਸ਼ਹਿਰੀ ਬਣ ਕੇ ਸਾਡੀ ਜਿਹੜੀ ਹੈ ਉਸ ਹਕੂਮਤ ਨੂੰ ਕਬੂਲਣਗੇ। ਜ਼ਾਹਰ ਹੈ ਉੱਥੇ ਸਾਡੇ ਬਹਾਦਰ ਯੋਧਿਆਂ ਨੇ ਜਿਹੜਾ ਆਜ਼ਾਦੀ ਦਾ ਸੰਘਰਸ਼ ਵਿੱਢਿਆ ਔਰ ਐਨ ਆਈ ਫॉर ਐਨ ਆਈ ਐਨ ਐਪਲ ਫॉर ਐਨ ਐਪਲ ਜਿਹੜਾ ਪੁਰਾਣਾ ਕਾਨੂੰਨ ਹੈ ਉਹਦੇ ਥੱਲੇ ਉਹਨਾਂ ਨੇ ਹਕੂਮਤੀ ਜ਼ਬਰ ਦਾ ਜਵਾਬ ਪੂਰੀ ਰੈਜ਼ਿਸਟੈਂਸ ਨਾਲ ਦਿੱਤਾ। ਪਰ ਇੱਕ ਉਹ ਵੀ ਸਨ ਜਿਨ੍ਹਾਂ ਨੂੰ ਲੱਗਾ ਕਿ ਭਾਈ ਸਟਰਗਲ ਦੀ ਗੱਲ ਨੂੰ ਸਾਨੂੰ ਬਾਹਰ ਲਿਜਾਣਾ ਚਾਹੀਦਾ ਹੈ, ਬਾਹਰੋਂ ਜਿਹੜਾ ਅਸੀਂ ਇਸ ਨੂੰ ਡਿਪਲੋਮੈਟਿਕਲੀ ਔਰ ਦੂਸਰੇ ਤਰੀਕਿਆਂ ਦੇ ਨਾਲ ਜਿਹੜੀ ਹੈ ਇਸ ਦੀ ਸਪੋਰਟ, ਮੋਰਲ ਸਪੋਰਟ, ਫਾਈਨੈਂਸ਼ੀਅਲ ਸਪੋਰਟ ਕਰ ਸਕੀਏ। ਉਹ ਬਾਹਰ ਨਿਕਲੇ। ਉਹਨਾਂ ਨੂੰ ਹੀ ਸਰਕਾਰਾਂ ਨੇ ਫਿਰ ਬਲੈਕ ਲਿਸਟਾਂ ਦੇ ਨਾਂ ਥੱਲੇ ਕਾਲੀਆਂ ਸੂਚੀਆਂ, ਕਿਉਂਕਿ ਅੱਜ ਦੀ ਵੱਡੀ ਖਬਰ ਹੀ ਇਹ ਹੈ ਕਿ ਜੀ ਇੰਡੀਅਨ ਗਵਰਨਮੈਂਟ ਨੇ ਇਹ ਐਲਾਨ ਕੀਤਾ ਉਹਨਾਂ ਨੇ ਕਿ ਜੀ ਅਸੀਂ ਬਲੈਕ ਲਿਸਟ ਜਿਹੜੇ ਬਾਹਰਲੇ ਸਿੱਖਾਂ ਦੀ ਸੀ ਜਿਨ੍ਹਾਂ ਦੇ ਵਿੱਚ 312 ਸੀ ਸਿਰਫ 2 ਰਹਿਣ ਦਿੱਤੇ ਨੇ, ਸਾਰੀ ਖਤਮ ਕਰ ਦਿੱਤੀ ਹੈ। ਹੁਣ ਆਜ਼ਾਦੀ ਨਾਲ ਆ ਜਾ ਸਕਦੇ ਨੇ, ਉਹਨਾਂ ਨੂੰ ਵੀਜ਼ੇ ਦੂਜੇ ਤੀਜੇ ਨਾ ਉਹਨਾਂ ਨੇ ਵੈਸੇ ਦੱਸਿਆ ਵੀ 312 ਕਿਹੜੇ ਨੇ ਤੇ 2 ਕਿਹੜੇ ਮਹਾਂਪੁਰਖ ਰਹਿ ਗਏ ਨੇ, ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਅੱਜ ਇਹੀ ਮੇਨ ਡਿਸਕਸ਼ਨ ਹੈ ਔਰ ਸਾਰੇ ਪਾਸੇ ਇਸ ਦੀ ਚਰਚਾ ਹੋ ਰਹੀ ਹੈ ਕਿ ਇਹ ਕੀ ਹੈ। ਕਈਆਂ ਨੂੰ ਸੱਚਮੁੱਚ ਹੀ ਲੱਗਦਾ ਵੀ ਵਾਕਿਆ ਹੀ ਐਸਾ ਕੀ ਆ ਗਿਆ ਮੋਦੀ ਨੂੰ ਇਸ ਵੇਲੇ, ਕੀ ਸੁਝਿਆ ਕਿ ਵੀ ਸਿੱਖਾਂ ਦੇ ਉੱਤੇ ਇੰਨਾ ਵੱਡਾ, ਕਈਆਂ ਨੂੰ ਲੱਗਦਾ ਹੈ ਕਿ ਵੀ ਇਹ ਕੀ ਦੀ ਟਾਈਮਿੰਗ ਦਾ ਇਹਦਾ ਕੀ ਹੈ ਔਰ ਹੈ ਕੀ ਹੈ ਬਲੈਕ ਲਿਸਟ ਤੇ ਹਰ 2 ਸਾਲ ਬਾਅਦ ਸਕ੍ਰੈਪ ਕਰਨ ਦੀ ਗੱਲ ਕਰਦੇ ਨੇ, ਨਵੀਂ ਕਿੱਥੋਂ ਬਣ ਜਾਂਦੀ, ਉੱਤੋਂ ਉੱਤਰ ਕਿਉਂ ਆਉਂਦੀ ਹੈ? ਜਾਂ ਇਹਨਾਂ ਦੀਆਂ ਐਮਬੈਸੀਆਂ ਕੌਂਸੂਲੇਟ ਜਿਹੜੇ ਕੈਮਰੇ ਲੈ ਕੇ ਉੱਥੇ ਖੜੇ ਹੁੰਦੇ ਨੇ ਔਰ ਅਖਬਾਰਾਂ 'ਚੋਂ ਬਿਆਨ ਜਾਂ ਫੋਟੋਆਂ ਕੱਢ ਰਹੇ ਹੁੰਦੇ ਨੇ। ਪਰ ਉਹਦੀ ਇਸ ਸਾਰੇ ਇਸ਼ੂ ਨੂੰ ਮੈਂ ਇਨ ਡੈਪਥ ਡਿਸਕਸ ਕਰਨਾ ਚਾਹੁੰਦਾ, ਪਰ ਮੈਂ ਸਮਝਦਾ ਵੀ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੂਨ 84 ਤੋਂ ਇੱਕਦਮ ਬਾਅਦ ਭਾਰਤੀ ਹਕੂਮਤ ਦੇ ਜਿੰਨੇ ਬਾਹਰ ਕੌਂਸੂਲੇਟ ਸਨ, ਹਾਈ ਕਮਿਸ਼ਨ ਸਨ ਔਰ ਐਮਬੈਸੀਆਂ ਸਨ, ਉਹਨਾਂ ਤੱਕ ਹਜ਼ਾਰਾਂ ਵੀਡੀਓਜ਼ ਪਹੁੰਚਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਸਿੱਖਾਂ ਨੂੰ ਅੱਤਵਾਦੀ, ਲਾਅ ਐਂਡ ਆਰਡਰ ਦੇ ਲਈ ਖਤਰਾ ਔਰ ਬਹੁਤ ਸਾਰੀ ਨੈਗੇਟਿਵਿਟੀ ਇੱਥੇ ਬੈਠੇ ਮਿਸ਼ਨਸ ਨੇ ਕੀਤੀ, ਕਿਉਂਕਿ ਉਦੋਂ ਅਜੇ ਸਿੱਖ 2 ਮਿਲੀਅਨ ਦੇ ਲਗਭਗ 2-2.5 ਮਿਲੀਅਨ ਬਾਹਰ ਸੀ ਤੇ ਉਹਨਾਂ ਨੂੰ ਇਹ ਪਤਾ ਸੀ ਕਿਉਂਕਿ ਕੈਨੇਡਾ 'ਚ ਆਲਰੇਡੀ ਆਵਾਜ਼ ਪੰਜਾਬ ਦੇ ਹੱਕਾਂ ਦੇ ਲਈ ਉੱਠੀ ਹੋਈ ਸੀ, ਇੰਗਲੈਂਡ ਦੇ ਵਿੱਚ ਵੀ ਥੋੜੀ ਬਹੁਤ ਐਕਟੀਵਿਟੀ ਸੀ, ਬਾਕੀ ਯੂਰਪ ਜਾਂ ਅਮਰੀਕਾ ਦੇ ਵਿੱਚ ਅਜੇ ਇੰਨੀ ਜਿਹੜੀ ਹੈ ਗਿਣਤੀ ਨਹੀਂ ਸੀ। ਸੋ ਉਹਨਾਂ ਨੇ ਵੀ ਇਹ ਸਮਝਿਆ ਸੀ ਕਿ ਵੀ ਜੋ ਹੀ ਮੂਵਮੈਂਟ ਇੱਥੇ ਜ਼ੋਰ ਫੜੇਗੀ ਬਾਹਰ ਰੌਲਾ ਪਏਗਾ, ਬਾਹਰ ਦੀ ਗੱਲ ਹੋਏਗਾ। ਜੋ ਅਸੀਂ ਦੇਖ ਰਹੇ ਹਾਂ ਕਿ ਭਾਵੇਂ 80 ਲੱਖ ਕਸ਼ਮੀਰੀ ਉਹਨਾਂ ਨੇ ਕੱਟ ਆਫ ਕੀਤੇ ਹੋਏ ਨੇ ਦੁਨੀਆ ਤੋਂ, ਘੇਰਾਬੰਦੀ ਕੀਤੀ ਹੋਈ ਹੈ, ਪਰ ਕਸ਼ਮੀਰ ਦੀ ਥੰਡਰ ਤਾਂ 4 ਚੁਫੇਰੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਡਾਇਸਪੋਰਾ 'ਚ ਬੈਠੇ ਕਸ਼ਮੀਰੀ ਨੇ, ਪਾਕਿਸਤਾਨੀ ਨੇ ਜਾਂ ਜਸਟਿਸ ਲਵਿੰਗ ਦੂਸਰੇ ਲੋਕ ਵੀ ਨੇ, ਉਹ ਉਸ ਆਵਾਜ਼ ਨੂੰ ਚੁੱਕ ਰਹੇ ਨੇ ਔਰ ਜਿੰਨੀ ਪਬਲਿਸਿਟੀ ਵੈਸਟਰਨ ਮੀਡੀਆ 'ਚ ਕਸ਼ਮੀਰ ਮੁੱਦੇ ਤੇ ਹੁਣ ਹੈ ਪਿਛਲੀ ਅੱਧੀ ਸਦੀ 'ਚ ਘੱਟੋ ਘੱਟ ਮੈਂ ਤਾਂ ਨਹੀਂ ਦੇਖੀ ਹੈ। ਸੋ ਜ਼ਾਹਰ ਹੈ ਇਹ ਡਾਇਸਪੋਰਾ ਕਮਿਊਨਿਟੀਜ਼ ਦੀ ਸਟਰੈਂਥ ਹੈ। ਸੋ ਇੰਡੀਆ ਨੇ ਇਸ ਗੱਲ ਨੂੰ ਸਮਝਦੇ ਆਂ ਬਾਹਰ ਉਹਨਾਂ ਨੇ ਆਪਣਾ ਪੂਰਾ ਨੈਟਵਰਕ ਬਣਾਇਆ, ਨੈਗੇਟਿਵਿਟੀ ਪੂਰੀ ਰੱਜ ਕੇ ਕੀਤੀ ਔਰ 1985 ਦੇ ਵਿੱਚ ਏਅਰ ਇੰਡੀਆ ਦਾ ਕਨਿਸ਼ਕਾ ਦਾ ਜਹਾਜ਼ ਜਿਹਦੇ 'ਚ 329 ਮੁਸਾਫਰ ਔਰ ਉਹਨਾਂ ਦਾ ਕਰੂ ਮਾਰੇ ਗਏ, ਉਹ ਉਹਨਾਂ ਨੇ ਥੱਲੇ ਸੁੱਟ ਲਿਆ। ਜਿਹੜਾ ਉਹਨਾਂ ਦੇ ਰਾ ਆਪਰੇਟਿਵਸ ਦਾ ਉਹ ਸਾਰਾ ਮਾਈਂਡ ਸੈਟ ਸੀ ਔਰ ਇਸ ਐਕਸ਼ਨ ਦੇ ਨਾਲ ਉਹਨਾਂ ਨੇ ਸਾਰੀ ਖਾਲਿਸਤਾਨ ਦੀ ਮੂਵਮੈਂਟ ਨੂੰ, ਸਿੱਖ ਮੂਵਮੈਂਟ ਨੂੰ ਜਿਹੜਾ ਉਹ ਇੰਟਰਨੈਸ਼ਨਲ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤਾ ਔਰ ਫਿਰ ਜਿਹੜੀ ਨੈਗੇਟਿਵਿਟੀ ਅਗਲੇ 10, 12, 15 ਸਾਲ ਏਅਰ ਇੰਡੀਆ ਦੇ ਹਵਾਲੇ ਨਾਲ ਹੋਈ, ਉਸ ਨੂੰ ਜਿਵੇਂ ਕਿਹਾ ਜਾਂਦਾ ਹੈ ਕਿ ਈਵਨ ਇਟ ਵਾਜ਼ ਅ ਮੀਡੀਆ ਟ੍ਰਾਇਲ ਈਵਨ ਬਿਫੋਰ ਦਾ ਕੇਸ ਵਾਜ਼ ਹਰਡ ਔਰ ਉਹਨੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ, ਬਹੁਤ ਉਹਨਾਂ ਦੇ ਇਮੇਜ ਨੂੰ ਢਾਹ ਲਾਈ ਕਿਉਂਕਿ ਉਹ ਇਹ ਸਮਝਦੇ ਸੀ ਵੀ ਇੱਥੇ ਤਾਂ ਅਸੀਂ ਅੱਤਵਾਦੀ ਕਹਿ ਕੇ ਔਰ ਦੂਸਰਾ ਉਹਨਾਂ ਨੂੰ ਅਸੀਂ ਮਾਰ ਹੀ ਰਹੇ ਹਾਂ, ਬਾਹਰ ਵੀ ਉਹਨਾਂ ਦਾ ਐਸਾ ਇਮੇਜ ਬਣਾ ਦਿਓ ਇਹਨਾਂ ਤੋਂ ਡਰ ਲੱਗੇ ਦੂਜਿਆਂ ਨੂੰ ਔਰ ਇਹ ਸਿੱਖੀ ਵੀ ਛੱਡ ਕੇ ਦੌੜ ਜਾਣ ਔਰ ਇਹ ਜਿਹੜੇ ਨੇ ਇਸੇ ਜਿਵੇਂ ਅਸੀਂ ਇੱਥੇ ਬਾਹਰ ਗਿਆ ਨੂੰ ਬਲੈਕ ਲਿਸਟ ਕੀਤਾ ਉੱਥੇ ਵੀ ਇਹ ਇੱਕ ਸ਼ੱਕ ਦੇ ਘੇਰੇ ਚ ਆਣ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ 84 ਤੋਂ ਬਾਅਦ ਦੇ ਪੀਰੀਅਡ ਦੇਖਦੇ ਹਾਂ ਕਿ ਉਹਨਾਂ ਨੇ ਕਿੰਨਾ ਟਿਲ ਲਾਇਆ ਔਰ ਮੰਦੇ ਭਾਗਾਂ ਨੂੰ 9/11 ਹੋਣ ਤੋਂ ਬਾਅਦ
ਆਟੋਮੈਟਿਕਲੀ ਇੱਕ ਹੀਟ ਕ੍ਰਾਈਮ ਦੀ ਲਾਈਨ ਜਿਹੜੀ ਕਿ ਕਿਉਂਕਿ ਐਂਟਾਈ ਇਸਲਾਮ ਲਾਈਨ ਸ਼ੁਰੂ ਹੋ ਗਈ ਔਰ ਸਿੱਖਾਂ ਦੀ ਲੁੱਕ ਔਰ ਉਹ ਸਾਰੇ ਦੇ ਨਾਲ ਜੋੜ ਕੇ ਬਹੁਤ ਸਾਰਿਆਂ ਦੇ ਅੰਦਰ ਫਿਰ ਜਿਹੜਾ ਹੁਣ ਜਿੱਥੇ ਤੱਕ ਟਰੰਪ ਲੈ ਆਏ ਨੇ ਅਮਰੀਕਾ ਫਰਸਟ ਔਰ ਰੇਸਿਜ਼ਮ ਦਾ ਇੱਕ ਆਪਣਾ ਪਾਰਟ, ਸੋ ਉਹਦੇ ਚ ਵੀ ਸਿੱਖਾਂ ਨੇ ਸੈਂਕੜਿਆਂ ਨਹੀਂ ਹਜ਼ਾਰਾਂ ਕੇਸ ਹੀਟ ਕ੍ਰਾਈਮ ਦੇ ਇਹਨਾਂ 18 ਸਾਲਾਂ ਦੇ ਵਿੱਚ ਹੋਏ ਨੇ। ਦਰਜਨਾਂ ਮੌਤਾਂ ਵੀ ਹੋਈਆਂ ਨੇ ਔਰ ਜਿਹੜੀਆਂ ਲਗਾਤਾਰ ਜਾਰੀ ਹੈ। ਜਦੋਂ ਵੀ ਅਸੀਂ ਦੇਖਦੇ ਹਾਂ ਉਹਦੇ ਚ ਕੋਈ ਬਜ਼ੁਰਗ ਵੀ ਮਾਫ, ਕੋਈ ਸੈਰ ਕਰਨ ਗਿਆ ਪਾਰਕ ਦੇ ਵਿੱਚ ਮਾਰ ਦਿੱਤਾ ਜਾਂਦਾ ਹੈ, ਕੋਈ ਸਟੋਰਾਂ ਦੇ ਉੱਤੇ, ਕੋਈ ਈਵਨ ਸਫਰ ਕਰਦੇ ਆ ਉਹਨਾਂ ਨੂੰ ਕਿਵੇਂ ਹਿਊਮਿਲੇਟ ਕੀਤਾ ਜਾਂਦਾ ਹੈ। ਪਰ ਮੈਂ ਸਮਝਦਾ ਵੀ ਜਦੋਂ ਅਸੀਂ ਇਸ ਵਰੇ ਚ 2019 ਦੇ ਵਿੱਚ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਇਸ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਤੇ ਕਿਵੇਂ ਇਹਦੇ ਬਾਵਜੂਦ ਕਿ ਉੱਥੇ ਹਕੂਮਤ ਦੀਆਂ ਕੀ ਨੀਤੀਆਂ ਸੀ, ਬਾਹਰ ਉਸ ਇੰਡੀਅਨ ਹਕੂਮਤ ਨੇ ਕਿਵੇਂ ਸਿੱਖਾਂ ਦਾ ਪਿੱਛਾ ਕੀਤਾ ਔਰ ਸਿੱਖਾਂ ਨੂੰ ਟਾਰਗੇਟ ਕਰਕੇ ਬਿਲਕੁਲ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ, ਇਹਦੇ ਬਾਵਜੂਦ ਜੇ ਇਹ ਬਾਬੇ ਨਾਨਕ ਦੀ ਬਖਸ਼ਿਸ਼ ਨਹੀਂ ਤਾਂ ਕੀ ਹੈ ਕਿ ਅੱਜ ਡਾਇਸਪੋਰਾ ਦੇ ਵਿੱਚ 5 ਮਿਲੀਅਨ ਸਿੱਖ ਕਮਿਊਨਿਟੀ ਜਿਹੜੀ ਥਰਾਈਵਿੰਗ ਹੈ, ਜਿਹੜੀ ਫਾਈਨੈਂਸ਼ੀਅਲੀ ਵੀ ਜੇ ਬਾਕੀਆਂ ਦੇ ਨਾਲ ਕੰਪੇਅਰ ਕਰੋ ਤਾਂ ਬਹੁਤ ਵਧੀਆ ਨੇ, ਪੋਲੀਟੀਕਲੀ ਵੀ ਕਿੱਥੇ ਤੇ ਸਾਨੂੰ ਇਹ ਕ੍ਰਿਮੀਨਲ ਔਰ ਦਹਿਸ਼ਤਗਰਦ ਬਣਾ ਰਹੇ ਸੀ, ਕਿੱਥੇ ਅੱਜ ਇਲੈਕਟਡ ਮੈਂਬਰ ਪਾਰਲੀਮੈਂਟ ਇੰਗਲੈਂਡ ਦੀ ਪਾਰਲੀਮੈਂਟ 'ਚ ਬੈਠੇ ਨੇ, ਤਨਮਨਜੀਤ ਸਿੰਘ ਢੇਸੀ ਹੈ, ਪ੍ਰੀਤ ਗਿੱਲ ਹੈ, ਉਹ ਇਸਲਾਮੋਫੋਬੀਆ ਵਾਲਿਆਂ ਨੂੰ ਚੈਲੰਜ ਕਰ ਰਿਹਾ, ਤਨਮਨਜੀਤ ਸਿੰਘ ਢੇਸੀ ਉਹਨਾਂ ਦੇ ਪ੍ਰਾਈਮ ਮਿਨਿਸਟਰ। ਬਿਲਕੁਲ। ਕਿੱਥੇ ਕੈਨੇਡਾ ਦੇ ਵਿੱਚ 16-17 ਮੈਂਬਰ ਪਾਰਲੀਮੈਂਟ ਸਿੱਖ ਨੇ, ਡਿਫੈਂਸ ਮਿਨਿਸਟਰ ਉਹਨਾਂ ਦਾ ਸਿੱਖ ਬਣਦਾ ਔਰ ਸਭ ਤੋਂ ਜਿਹੜੀਆਂ ਵੱਡੀਆਂ ਮੇਜਰ 3 ਪਾਰਟੀਆਂ ਨੇ ਉਹਨਾਂ ਚੋਂ ਇੱਕ ਪਾਰਟੀ ਦਾ ਲੀਡਰ ਜਗਮੀਤ ਸਿੰਘ ਬਣਦਾ ਔਰ ਕੱਲ ਹੀ ਮੈਂ ਦੇਖ ਰਿਹਾ ਸੀ ਮੈਨੀਟੋਬਾ ਦੇ ਵਿੱਚ ਚੋਣਾਂ ਹੋਈਆਂ ਨੇ, ਪਹਿਲੀ ਵਾਰ ਹੈ ਵੀ ਉਹਨਾਂ ਦੀ ਅਸੈਂਬਲੀ 'ਚ 2 ਸਿੱਖ ਚੁਣੇ ਗਏ ਨੇ। ਅਮਰੀਕਾ ਦੇ ਵਿੱਚ 50 ਤੋਂ ਜ਼ਿਆਦਾ ਕਾਂਗਰਸਮੈਨ ਬਾਈ ਪਾਰਟੀਸਨ ਡੈਮੋਕ੍ਰੈਟ ਔਰ ਰਿਪਬਲਿਕਨ ਜਿਹੜੇ ਨੇ ਉਹ ਸਿੱਖ ਕਾਕਸ ਦਾ ਹਿੱਸਾ ਬਣਦੇ ਨੇ। ਇਹ ਕੋਈ ਛੋਟੀ ਪ੍ਰਾਪਤੀ ਨਹੀਂ। ਔਰ ਜੇ ਅਸੀਂ ਈਵਨ ਇਹੀ ਨਹੀਂ ਕਿ ਸਿੱਖਾਂ ਨੇ ਵਿਦਨ ਦਾ ਸਿਸਟਮ ਆਪਣੀ ਥਾਂ ਬਣਾਈ, ਜੂਨ 84 ਦੇ ਘੱਲੂਘਾਰੇ ਨੂੰ, ਖਾਸ ਤੌਰ ਤੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਕਿਵੇਂ ਰੈਕਗਨਾਈਜ਼ ਕਰਵਾਇਆ, ਉਹ ontario ਦੀ ਲੈਜਿਸਲੇਸ਼ਨ ਹੋਏ, ਉਹ ਦੂਸਰੇ ਅਮਰੀਕਾ ਭਰ ਦੇ ਸ਼ਹਿਰਾਂ ਦੇ ਵਿੱਚ ਔਰ ਦੂਸਰੇ ਜਿਹੜੇ ਨੇ ਰੈਜ਼ੋਲੂਸ਼ਨਸ ਹੋਣ ਔਰ ਗੱਲ ਨਵੰਬਰ 84 ਦੇ ਹਵਾਲੇ ਨਾਲ ਈਵਨ ਸਟੇਟਸ, ਕਨੈਟੀਕਟ ਦੀ ਸਟੇਟ ਹੋਏ, ਸਟੇਟ ਆਫ ਨਿਊ ਜਰਸੀ ਹੋਏ, ਸਟੇਟ ਆਫ ਕੈਲੀਫੋਰਨੀਆ ਹੋਏ, ਜਿਨ੍ਹਾਂ ਨੇ ਨਵੰਬਰ 84 ਨੂੰ ਸਿੱਖ ਜੈਨੋਸਾਈਡ ਮੰਥ ਦੇ ਤੌਰ ਤੇ ਰੈਕਗਨਾਈਜ਼ ਕੀਤਾ। ਸੋ ਇਹ ਬਹੁਤ ਵੱਡੀ ਗੱਲ ਹੈ ਕਿ ਇੰਨੇ ਆਡਸ ਦੇ ਬਾਵਜੂਦ ਕੌਮ ਜਿਹੜੀ ਹੈ ਉਹ ਅੱਗੇ ਕਿੱਥੇ ਨੂੰ ਨਿਕਲੀ ਹੈ ਪੋਲੀਟੀਕਲੀ ਵੀ। ਔਰ ਜਿਵੇਂ ਕੱਲ ਇੱਕ ਇਵੈਂਟ ਨਿਊ ਜਰਸੀ ਜਿਹਦੇ ਚ ਉਹਨਾਂ ਦੀ ਲੈਜਿਸਲੇਚਰ ਔਰ ਸੈਨੇਟ ਦੋਨਾਂ ਨੇ ਜੁਆਇੰਟ ਜਿਹੜਾ, ਕਿਉਂਕਿ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ 12 ਨਵੰਬਰ ਨੂੰ ਹੈ ਔਰ 12 ਨਵੰਬਰ ਦਾ ਦਿਨ ਉਹਨਾਂ ਨੇ ਐਜ਼ ਏ ਵਰਲਡ ਇਕੁਆਲਿਟੀ ਡੇ ਦੇ ਤੌਰ ਤੇ ਰੈਕਗਨਾਈਜ਼ ਕੀਤਾ। ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ ਪਿਕਚਰਸ, ਕਿਉਂਕਿ ਇੱਕ ਵੱਡੀ ਇਵੈਂਟ ਸੀ। ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਬਹੁਤ ਸਾਰੇ ਐਕਟਿਵਿਸਟ ਈਸਟ ਕੋਸਟ ਦੇ ਸਨ। ਮੈਂ ਤਾਂ ਨਹੀਂ ਸੀ ਜਾ ਸਕਿਆ ਪਰ ਸਾਡੀ ਟੀਮ ਨੇ ਜਾ ਕੇ ਉਹਨੂੰ ਕਵਰ ਵੀ ਕੀਤਾ ਹੈ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਉਸ ਨੂੰ ਪਲੇ ਵੀ ਕਰਾਂਗੇ ਜਿਹੜਾ ਸਾਰਾ ਫੰਕਸ਼ਨ ਰਿਕਾਰਡ ਹੋਇਆ। ਲੇਕਿਨ ਇਹ ਬਹੁਤ ਵੱਡੀ ਗੱਲ ਹੈ ਕਿ ਇੱਕ ਸਟੇਟ ਦੀ ਲੈਜਿਸਲੇਚਰ ਜਿਹਦੇ 'ਚ ਸੈਨੇਟ ਔਰ ਹਾਊਸ ਦੋਨੋਂ ਹੀ ਨੇ ਔਰ ਇਹ ਜਿਹੜੀ ਡੈਕਲੇਰੇਸ਼ਨ ਉਹਨਾਂ ਨੇ ਫਿਰ ਸਿੱਖ ਕਮਿਊਨਿਟੀ ਨੂੰ ਪੇਸ਼ ਕੀਤੀ ਸਟੇਟ ਆਫ ਨਿਊ ਜਰਸੀ ਵੱਲੋਂ, ਇਹਨੂੰ ਜਿਹੜੇ ਪ੍ਰੈਜ਼ੀਡੈਂਟ ਨੇ ਸੈਨੇਟ ਦੇ ਮਿਸਟਰ ਸਟੀਵ ਸਵੀਨੀ ਉਹਨਾਂ ਨੇ ਪ੍ਰੈਜ਼ੈਂਟ ਕੀਤਾ। ਬੜਾ ਬਰੀਫ ਔਰ ਇੰਪ੍ਰੈਸਿਵ ਫੰਕਸ਼ਨ ਸੀ ਔਰ ਮੈਂ ਕੁਝ ਜਿਹੜਾ ਪਾਰਟ ਹੈ, ਕਿਉਂਕਿ ਨਿਊ ਜਰਸੀ ਦੀ ਰਾਜਧਾਨੀ ਟ੍ਰੈਂਟਨ ਹੈ ਜਿੱਥੇ ਇਹ ਮੇਨ ਸੈਨੇਟ ਦੇ ਵਿੱਚ ਉਹਨਾਂ ਦੀ ਲੈਜਿਸਲੇਚਰ ਦੇ ਫੰਕਸ਼ਨ ਹੋਇਆ ਔਰ ਉਹਨੂੰ ਉਹਨਾਂ ਨੇ ਕਿਹਾ ਕਿ ਦਾ ਸੈਨੇਟ ਐਂਡ ਜਨਰਲ ਅਸੈਂਬਲੀ ਜੁਆਇੰਟ ਲੈਜਿਸਲੇਟਿਵ ਰੈਜ਼ੋਲੂਸ਼ਨ ਔਰ ਇਹ ਉਹਨਾਂ ਨੇ ਆਲ ਮੈਂਬਰਸ ਯੂਨੈਨਿਮਸ ਹਾਊਸ ਵੱਲੋਂ ਵੀ ਸੈਨੇਟ ਵੱਲੋਂ ਵੀ ਉਹਦੇ 'ਚ ਉਹਨਾਂ ਨੇ ਕਿਹਾ whereas the Senate and Central Assembly of State of New Jersey are pleased to acknowledge November 12, 2019 as a World Equality Day। ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਉਹਨਾਂ ਨੇ ਜਿਹੜਾ ਰੈਕਗਨਾਈਜ਼ ਕੀਤਾ
whereas on that day Sikh community will celebrate the 550th birthday of Guru Nanak, the esteemed founder of Sikhism, which counts nearly 30 million adherents throughout the world and roughly 1 million devotees in the United States। ਕਿ ਗੁਰੂ ਨਾਨਕ ਸਾਹਿਬ ਸਿੱਖ ਧਰਮ ਦੇ ਬਾਨੀ ਅੱਜ ਸਿੱਖ ਧਰਮ ਨੂੰ ਮੰਨਣ ਵਾਲੇ 30 ਮਿਲੀਅਨ ਦੇ ਲਗਭਗ 3 ਕਰੋੜ ਲੋਕ ਦੁਨੀਆ 'ਚ ਨੇ, ਔਰ ਉਹਨਾਂ 'ਚੋਂ 10 ਲੱਖ ਸਿੱਖ ਅਮਰੀਕਾ 'ਚ ਵਸਦੇ ਨੇ। ਸੋ ਮੈਂ ਸਾਰੇ 'ਚ ਤੇ ਨਹੀਂ ਜਾਵਾਂਗਾ। ਫਿਰ ਉਹਨਾਂ ਨੇ ਜਿਹੜਾ ਖਾਸ ਤੌਰ ਤੇ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ ਨੇ, whereas a holistic understanding of peace supported by the ideas of equality and fraternity is an integral part of the Sikh tradition, a movement that strives to conquer communal hatred and division by following the sacred teachings of Guru Nanak and his tenets of honest work, charity and reverence to God। ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਔਰ ਉਹਨਾਂ ਨੇ ਸਿੱਖੀ ਪ੍ਰਿੰਸੀਪਲਸ ਦੀ ਗੱਲ ਕੀਤੀ। ਉਹ ਜਿਹੜੀ ਇੰਪੋਰਟੈਂਟ ਗੱਲ ਸੀ ਕਿ ਜਿਵੇਂ ਇੱਕ ਪਾਸੇ ਹਿੰਦੂ ਥਾਟ ਜਾਂ ਬ੍ਰਹਮਨਿਜ਼ਮ ਸਾਰਾ ਕਾਸਟ ਸਿਸਟਮ ਦੇ ਉੱਤੇ ਖੜਾ ਹੈ, ਜ਼ਾਤ ਪਾਤ ਦੇ ਉੱਤੇ ਖੜਾ ਹੈ, ਪਰ ਇਹ ਜਿਹੜਾ ਜੁਆਇੰਟ ਇਹਨਾਂ ਦਾ ਰੈਜ਼ੋਲੂਸ਼ਨ ਹੈ ਸੈਨੇਟ ਔਰ ਲੈਜਿਸਲੇਚਰ ਦਾ, ਇਹ ਜਦੋਂ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ ਦੀ ਗੱਲ ਕਰਦੇ ਤਾਂ ਫਿਰ ਇਹ ਕਹਿੰਦੇ ਨੇ ਇਹ ਗੁਰੂ ਵੇਅਰ ਐਜ਼ ਏ ਸਪਿਰਿਚੁਅਲ ਟੀਚਰ, ਵੇਅਰ ਐਜ਼ ਏ ਸਪਿਰਿਚੁਅਲ ਥਿੰਕਰ ਐਂਡ ਰਿਲੀਜੀਅਸ ਇਨੋਵੇਟਰ, ਗੁਰੂ ਨਾਨਕ ਡਿਨਾਊਂਸ ਦਾ ਕਾਸਟ ਸਿਸਟਮ। और ये गल ऑन रिकॉर्ड है कि भी ये मनती है इन्हां दी असैंबली कि भाई गुरु नानक साहब, और ये है जिहड़ा एक पासे जात बर्थ दे नाल ही भारतीय पार्लीमेंट दा स्पीकर कह रहा है कि ब्राह्मण दा जन्म तो ही उच्चा है, वो तो उन्होंने एक टब्बर भी ब्राह्मण दा पिंड दे विच होएगा, उन्होंने रेफरेंस होएगी क्योंकि वो जन्मजात उच्चा है। पर इत्थे बड़ा स्पष्ट है गुरु नानक साहब दा मैसेज कि भाई ये जिहड़ा कोई जात पाती सिस्टम ਲਈ ਥਾਂ नहीं है, ਰੱਬ ਦੀ ਨਿਗਾਹ ਦੇ ਵਿੱਚ ਤੁਹਾਡੇ ਅਮਲ ਡਿਸਾਈਡ ਕਰਦੇ ਨੇ ਕਿ ਤੁਸੀਂ ਕੀ ਹੋ, ਤੁਹਾਡਾ ਮੁਕਾਮ ਕੀ ਹੈ। ਸੋ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਗੁਰੂ ਨਾਨਕ ਸਾਹਿਬ ਡਿਨਾਊਂਸ ਦਾ ਕਾਸਟ ਸਿਸਟਮ ਐਂਡ ਇਨਸਟੈਡ ਪ੍ਰੀਚਡ ਅਬਾਊਟ ਦਾ ਕਾਮਨ ਬੌਂਡਸ ਸ਼ੇਅਰਡ ਬਾਈ ਆਲ ਆਫ ਹਿਊਮੈਨਿਟੀ ਐਂਡ ਹਿਸ ਟਾਈਮਲੈਸ ਮੈਸੇਜ ਆਫ ਇਕੁਆਲਿਟੀ among all men and women regardless of class, creed and gender is to be remembered not only on the anniversary of his birth but for all the days to come। ਇਹ ਉਹਨਾਂ ਨੇ ਗੁਰੂ ਸਾਹਿਬ ਨੂੰ ਟ੍ਰਿਬਿਊਟ ਦਿੱਤੀ ਕਿ ਭਾਈ ਇਹ ਸਿਰਫ ਇਸ ਵਰੇ ਲਈ ਜਾਂ ਇਸ ਦਿਨ ਲਈ ਨਹੀਂ ਹੈ, ਇਹ ਹਮੇਸ਼ਾ ਹੀ ਜਿਹੜਾ ਇਹ ਟਾਈਮਲੈਸ ਮੈਸੇਜ ਹੈ ਟਿਲ ਐਟਰਨਿਟੀ, ਕਿਉਂਕਿ ਇਹ ਬਰਾਬਰੀ ਦੀ ਗੱਲ ਹੈ। ਔਰ ਉਹਨਾਂ ਨੇ ਕਿਹਾ ਵੀ ਇਸ ਲਈ that this legislature hereby recognizes November 12, 2019 the birthday of Guru Nanak as World Equality Day and urges all New Jerseyans to participate fittingly in its observation। और उन्होंने फिर दी कापी उन्होंने सारे न्यू जर्सी वालियां नूं कहा कि भाई तुसीं इन्हां सारे समागमां दे विच शमूलियत करो। वेरी गुड। ईस्ट कोस्ट सिख कोआर्डिनेशन कमेटी और बाकी सारे प्रबंधक, क्योंकि इत्थों तक ले जाण लई बहुत जिहड़ी है लॉबी हुंदी है, मेहनत हुंदी है, और ये ईवन जो ड्राफ्ट भी फाइनली तैयार हुंदे ने उन्हां दे अपने रिसर्चर बैठे हुंदे ने, उन्हां ने दूसरियां वल भी देखना हुंदा है कि कोई अपोज ना होए। पर मैं समझदा भी ये बहुत वड्डी प्राप्ति है कि एक पासे जिथे हुण डायस्पोरा सिखां ने अपने झंडे गढ़ दित्ते ने, पोलिटिकली भी खालिस्तान की गल भी चार चफेरे हो रही है, और हुण जदों कि UN जनरल असैंबली का सैशन शुरू होने वाला है आने वाले दिनों, और मोदी जिन्हें कि सब तो पहला ह्यूस्टन च आना है और फिर उन्हें UN जनरल असैंबली च आना है। सो उन्होंने भी खालसाई अंदाज दे विच उहदे स्वागत दीयां तैयारियां ऑलरेडी कल ह्यूस्टन दे विच बहुत वड्डी कार और ट्रक रैली जिहदे सैकड़ियां गड्डियां शामिल होणगियां, वो पूरा बैनर ला के और खालिस्तान और कश्मीरी स्ट्रगल की गल और जो कश्मीर दे विच जुल्म चल रहा है उसनूं हाईलाइट करते हैं ह्यूस्टन शहर दे विच होएगा। और फिर 27 तरीक नूं वड्डा प्रोटेस्ट जिहड़ा है वो कश्मीरियां वल्लों भी सिखां वल्लों भी इत्थे कीता जाएगा। और हुण जदों ये नज़र आ रहा उन्हां नूं कि भाई कश्मीर दे मुद्दे दे उत्ते उन्होंने किवें बेशक अज 40वां दिन है जदों कट ऑफ किया होया कश्मीर वादी नूं, दूसरे सैगमेंट च असीं वेरवे नाल इस दे उत्ते गल करांगे। साडे रोज़ाना प्रोग्रामां च 3 सैगमेंट्स चों एक सैगमेंट एक्सक्लूसिवली
ਜਿਹੜਾ ਉਹ ਕਸ਼ਮੀਰ ਮੁੱਦੇ ਤੇ ਹੁੰਦਾ ਹੈ। ਔਰ ਉਹਨਾਂ ਨੇ ਇਸ ਸਾਰੇ ਨੂੰ ਦੇਖਦੇ ਕਿ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇ ਵਿੱਚ ਨਾ ਸਿਰਫ ਈਵਨ ਸਾਰੀਆਂ ਪੋਲੀਟੀਕਲ ਪਾਰਟੀਆਂ ਸੌਂ ਗਈਆਂ ਜਾਂ ਹਮਾਇਤਾਂ ਆਈਆਂ, ਥੋੜੇ ਬਹੁਤ ਇੰਡੀਵਿਜੂਅਲਸ ਨੇ ਜਿਨ੍ਹਾਂ ਨੇ ਕੁਝ ਕੀਤਾ, ਲੇਕਿਨ ਸਿੱਖ ਕੌਮ ਜਿਹੜੀ ਹੈ ਉਹ ਡਟ ਕੇ ਕਸ਼ਮੀਰੀਆਂ ਦੇ ਨਾਲ ਖਲੋਤੀ। ਪੰਜਾਬ ਦੇ ਵਿੱਚ ਵੀ ਪ੍ਰੋਟੈਸਟ ਹੋਏ, ਭਾਰਤ ਭਰ 'ਚ ਕਸ਼ਮੀਰੀ ਸਟੂਡੈਂਟਸ ਨੂੰ ਜਿਹੜਾ ਉਹਨਾਂ ਨੇ ਗੁਰਦੁਆਰਿਆਂ 'ਚ ਲਿਆ ਕੇ ਤਹਫੁਜ਼ ਦਿੱਤਾ, ਉਹਨਾਂ ਨੂੰ ਘਰੀਂ ਪਹੁੰਚਾਇਆ। ਔਰ ਹੁਣ ਵੀ ਜ਼ਾਹਰ ਹੈ ਕਿ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਇਸ ਮੋਦੀ ਔਰ ਇਸ ਹਕੂਮਤ ਦੀ ਜੇ ਕੋਈ ਅੱਡੀ ਗੱਡ ਕੇ ਕੋਈ ਇਹਨਾਂ ਨੂੰ ਚੈਲੰਜ ਕਰ ਰਿਹਾ ਬਾਹਰ ਤੋਂ ਡਾਇਸਪੋਰਾ ਸਿੱਖ ਨੇ। ਔਰ ਇੱਕ ਲਫ਼ਜ਼ ਜਿਹੜਾ ਬੇਸ਼ੱਕ ਅੰਗਰੇਜ਼ੀ ਦੇ ਵਿੱਚ ਕਨਫਿਊਜ਼ਨ ਕਹਿੰਦੇ ਨੇ, ਹਿੰਦੀ ਵਾਲੇ ਭਰਮ ਕਹਿੰਦੇ ਨੇ, ਪਰ ਜਿਹੜਾ ਸਾਡੀ ਪੰਜਾਬੀ ਜ਼ਬਾਨ ਦਾ ਸ਼ਬਦ ਹੈ ਉਹਦਾ ਮੇਰਾ ਖਿਆਲ ਹੈ ਕੋਈ ਪੈਰਲਲ ਨਹੀਂ ਹੈ, ਭੰਬਲ ਪੂਸਾ। ਹੁਣ ਜਿਹੜਾ ਜਦੋਂ ਤੁਸੀਂ ਇੱਕ ਪਾਰਟ ਹੁੰਦਾ ਹੈ ਕਿ ਵੀ ਉਹ ਆਮ ਖੇਡਾਂ ਦੇ ਵੇਲੇ ਵੀ ਹੁੰਦਾ ਸੀ ਕਿ ਜਿਹੜਾ ਇੱਕ ਖੇਡਣ ਵਾਲੇ ਹੁੰਦੇ ਸੀ, ਇੱਕ ਟੀਮ ਹੈ, ਇੱਕ ਦੂਜੀ ਹੈ, ਇੱਕ ਜਿਹੜੀ ਹੈ ਜਿਨ੍ਹਾਂ ਨੂੰ ਖੇਡਣਾ ਵੀ ਨਹੀਂ ਸੀ ਆਉਂਦਾ, ਉਹਨਾਂ ਨੂੰ ਖੇਡਣ ਵਾਲੇ ਚੰਗੇ ਵੀ ਨਹੀਂ ਸੀ ਲੱਗਦੇ, ਉਹ ਆ ਕੇ ਕੁਛ ਨਾ ਕੁਛ ਇਸ ਕਿਸਮ ਦੀ ਸ਼ਰਾਰਤ ਕਰ ਜਾਂਦੇ ਸੀ ਜਾਂ ਮਿੱਟੀ ਪੱਟ ਜਾਂਦੇ ਸੀ ਜਾਂ ਕੋਈ ਹੋਰ ਕਰ ਜਾਂਦੇ ਸੀ ਕਿ ਜਦੋਂ ਤੁਸੀਂ ਆਉਂਦੇ ਸੀ ਤਾਂ ਤੁਹਾਨੂੰ ਲੱਗਦਾ ਸੀ। ਤੇ ਉਹ ਜਿਹੜੇ ਨੇ ਉਹਨਾਂ ਬਾਰੇ ਉਹ ਫਿਰ ਪੜੇ ਖਲੋ ਕੇ ਪਾਸੇ ਖਲੋ ਕੇ ਕਹਿੰਦੇ ਸੀ ਖੇਡਾਂ ਨਾ ਖਿਡਾਵਾਂਗੇ, ਭੰਬਲ ਭੂਸਾ ਪਾਵਾਂਗੇ ਕਿ ਵੀ ਨਾ ਅਸੀਂ ਖੇਡਣਾ ਨਾ ਅਸੀਂ ਰੈਫਰੀ ਬਣਨਾ, ਪਰ ਅਸੀਂ ਭੰਬਲ ਭੂਸਾ ਪਾਣਾ। ਸੋ ਅਸੀਂ ਇਹ ਸਮਝਦੇ ਹਾਂ ਵੀ ਕਿਉਂਕਿ ਸਾਡਾ ਵੀ ਇੱਕ ਤਬਕਾ ਹਮੇਸ਼ਾ ਹੀ ਵਲਨਰੇਬਲ ਹੁੰਦਾ ਹੈ। ਬਿਲਕੁਲ ਜਦੋਂ ਵੀ ਇਸ ਕਿਸਮ ਦਾ ਕੁਝ ਹੁੰਦਾ ਹੈ, ਵਧਾਈਆਂ ਦੇਣ ਵਾਲਿਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਂਦਾ, ਨਾਲ ਦੀ ਨਾਲ ਟ੍ਰੀਟਰਸ ਦੀ ਫੌਜ ਵੀ ਨਿਕਲ ਆਉਂਦੀ ਹੈ, ਔਰ ਹੋਰ ਜਿਹੜੇ ਸਡਨ ਲੋਕ ਨੇ ਪਾਵਰ ਦੇ ਨੇੜੇ ਵਾਹ 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 ਕਰਨ ਵਾਲੇ ਉਹ ਵੀ ਨਿਕਲ ਆਉਂਦੇ ਨੇ। ਤੇ ਕਈ ਜਿਹੜੇ ਦੂਰ ਖੜੇ ਹੁੰਦੇ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਹੋਇਆ ਕੀ ਹੈ, ਉਹ ਵੀ ਅੱਗੋਂ ਵਾਹ 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 ਕਰਦੇ ਤੁਰ ਪੈਂਦੇ। ਉਹਨਾਂ ਕੋਲ ਪੁੱਛੋ, ਕਹਿੰਦੇ ਉਹ ਕਰ ਰਹੇ ਸੀ ਮੈਂ ਵੀ ਕਰਤਾ। ਹੁਣ ਜਿਹੜੀ ਖਬਰ ਅੱਜ ਮੇਨ ਸਾਰੇ ਮੀਡੀਆ ਦੇ ਉੱਤੇ ਛਾਈ ਹੋਈ ਹੈ, ਸਵੇਰੇ ਉੱਠਦਿਆਂ ਹਰ ਇੱਕ ਨੇ ਦੇਖੀ ਔਰ ਹਰ ਇੱਕ ਨੇ ਜਿਹੜਾ ਉਹ ਅੰਦਾਜ਼ਾ ਲਾ ਲਿਆ ਕਿ ਵੀ ਇਹ ਸਭ ਕਿੱਧਰ ਨੂੰ ਜਾ ਰਿਹਾ ਹੈ। ਜਿਵੇਂ ਉਹ ਗੋਸਵਾਮੀ ਤੁਲਸੀਦਾਸ ਨੇ ਖੁਦ ਹੀ ਮੰਨਿਆ ਹੋਇਆ ਹੈ ਰਾਮਚਰਿਤਮਾਨਸ ਕਿ ਜਿਸ ਰਹੀ ਭਾਵਨਾ ਜੈਸੀ ਪ੍ਰਭ ਮੂਰਤ ਦੇਖੀ ਤਿਨ ਤੈਸੀ, ਕਿ ਜਿਹਦੀ ਜਿਹੜੀ ਭਾਵਨਾ ਹੁੰਦੀ ਹੈ ਤੁਸੀਂ ਫੀਲ ਕਰ ਰਹੇ ਹੁੰਦੇ ਹੋ। ਇੱਕ ਐਜ਼ ਏ ਸਿੱਖ ਐਕਟਿਵਿਸਟ ਔਰ ਬਹੁਤ ਸਾਰੀਆਂ ਕਾਲਾਂ ਵੀ ਆਈਆਂ, ਅਸੀਂ ਅੰਦਾਜ਼ਾ ਲਾ ਲਿਆ ਵੀ ਇਹ ਸਾਰਾ ਕੀ ਹੈ। ਹੁਣ ਜਿਹੜੇ ਦੂਸਰੇ ਨੇ ਜਿਹੜੇ ਵਿਚਾਰੇ ਕਈ ਜਿਹਨਾਂ ਨੂੰ ਪਤਾ ਨਹੀਂ ਲੱਗਦਾ, ਉਹਨਾਂ ਨੇ ਕਿਹਾ ਜੀ ਦੇਖੋ ਹੁਣ ਅਸੀਂ ਹਰ ਗੱਲ ਤਾਂ ਮਾੜੀ ਨਾ ਕਹੀਏ, ਚੰਗੀ ਨੂੰ ਤਾਂ ਚੰਗੀ ਕਹੀਏ। ਦੇਖੋ ਉਹਨੇ ਅਨਾਉਂਸ ਕਰ ਦਿੱਤਾ ਹੈ ਸੈਂਟਰ ਰਿਮੂਵਸ ਨੇਮਸ ਆਫ 312 ਸਿੱਖ ਫੋਰਨ ਨੈਸ਼ਨਲਸ ਫਰੋਮ ਬਲੈਕ ਲਿਸਟ, ਕਿ 312 ਸਿੱਖਾਂ ਦੇ ਨਾਂ ਜਿਹੜੇ ਬਲੈਕ ਲਿਸਟ ਦੇ ਵਿੱਚ ਸੀ ਉਹ ਰਿਮੂਵ ਕਰ ਦਿੱਤੇ। ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਐਡਵਰਸ ਲਿਸਟ ਤਿਆਰ ਕੀਤੀ ਸੀ 314 ਫੋਰਨ ਨੈਸ਼ਨਲਸ ਦੀ, ਇਹਨੂੰ ਜਿਹੜਾ ਹੈ ਕੱਢ ਕੇ ਐਂਡ ਦੇ ਹੈਵ ਬ੍ਰੌਟ ਇਟ ਡਾਊਨ ਟੂ ਜਸਟ 2। ਹੁਣ ਉਹ ਦੋ ਮਹਾਂਪੁਰਖ ਵੀ ਦੱਸ ਦਿਓ ਵੀ ਜਿਹੜੇ ਕਿਹੜੇ ਨੇ, ਤੇ ਉਹਨਾਂ ਵਿਚਾਰਿਆਂ ਦਾ ਐਸਾ ਕੀ ਗੁਨਾਹ ਹੈ ਤੁਹਾਡੀ ਲਿਸਟ ਦੇ ਵਿੱਚ ਜਿਹੜਾ ਨਹੀਂ। ਹੁਣ ਉਹਦੇ ਚ ਅਸੀਂ ਦੇਖਾਂਗੇ ਕਿ ਇਹ ਜਿਹੜੀ ਡਰਾਮੇਬਾਜ਼ੀ ਹੈ ਸਕ੍ਰੈਪ ਕਰਨ ਦੀ, ਇਹ ਕਿਵੇਂ ਹਰ 2-3 ਸਾਲ ਬਾਅਦ ਖੁਦ ਹੀ ਇਹ ਲਿਸਟ ਬਣਾ ਲੈਂਦੇ ਨੇ, ਖੁਦ ਹੀ ਉਹਨੂੰ ਸਕ੍ਰੈਪ ਕਰਨ ਦਾ ਕਹਿੰਦੇ ਨੇ। ਪਰ ਇਹ ਲਿਸਟ ਜਿਹੜੀ ਇਹਨਾਂ ਦੇ ਜਿੰਨੇ ਉੱਤੋਂ ਫੋਟੋਆਂ ਲੈਣ ਵਾਲਿਆਂ ਤੋਂ ਲੈ ਕੇ ਤੇ ਮੀਡੀਆ ਚੋਂ ਉਹ ਹਜ਼ਾਰਾਂ ਦੇ ਵਿੱਚ ਹੈ। ਔਰ ਕੱਲਾ ਇਹਨਾਂ ਦੀ ਐਮਬੈਸੀ ਔਰ ਕੌਂਸੂਲੇਟ ਨੇ ਉਹ ਹਜ਼ਾਰਾਂ ਸਿੱਖ ਉਹਨਾਂ ਦੇ ਪਰਿਵਾਰਾਂ ਸਣੇ ਬਲੈਕ ਲਿਸਟ ਕੀਤੇ ਹੋਏ ਨੇ, ਜਿਨ੍ਹਾਂ ਨੂੰ ਉਹ ਜਿਹੜੇ ਨੇ ਮਨੀ ਮੇਕਸ ਦਾ ਮੇਅਰ ਗੋ, ਜਿਨ੍ਹਾਂ ਨੇ ਪੈਸੇ, ਉਹਨਾਂ ਨੂੰ ਪਤਾ ਹੁੰਦਾ ਵੀ ਵਿਚਾਲਾ ਦਲਾਲ ਕੀ ਆ, ਉਹਦੇ ਥੱਲੇ ਉਹ ਸਭ ਕੁਝ ਹੋ ਜਾਂਦਾ ਹੈ। ਲੇਕਿਨ ਜਿਹੜਾ ਇਹਨਾਂ ਦਾ ਇਹ ਡਰਾਮਾ ਹੈ ਕਿ ਜੀ ਅਸੀਂ ਬਲੈਕ ਲਿਸਟ ਜਿਹੜੀ ਹੈ ਉਹ ਖਤਮ ਕੀਤੀ, ਹੁਣ ਤੱਕ ਤਾਂ ਇਹ ਮੰਨਣ ਨੂੰ ਹੀ ਤਿਆਰ ਨਹੀਂ ਰਹੇ ਪਿਛਲੇ ਕੁਝ ਸਮੇਂ ਤੱਕ ਕਿ ਕੋਈ ਬਲੈਕ ਲਿਸਟ ਐਗਜ਼ਿਸਟ ਕਰਦੀ ਹੈ। ਉਹ ਤੁਸੀਂ ਇਹਨਾਂ ਦੀਆਂ ਸਟੇਟਮੈਂਟਾਂ ਕਿਉਂਕਿ ਇਹ ਅਗੇਂਸਟ ਦਾ ਇੰਟਰਨੈਸ਼ਨਲ ਲਾਅ ਹੈ। ਤੁਸੀਂ ਪੰਜਾਬ ਦੇ ਵਿੱਚ ਸਾਡਾ ਰਿਲੀਜੀਅਸ ਮੁਕਾਮ ਨੇ, ਦਰਬਾਰ ਸਾਹਿਬ ਹੈ, ਹਰ ਸਿੱਖ ਦੀ ਚਾਹਨਾ ਹੈ, ਉਹਦੀ ਅਰਦਾਸ ਹੁੰਦੀ ਦਰਬਾਰ ਸਾਹਿਬ ਜਾਏ। ਤੁਸੀਂ ਕਿਸੇ ਫੋਰਨ ਨੈਸ਼ਨਲ ਨੂੰ ਬਲੈਕ ਲਿਸਟ ਕਰਕੇ ਤੁਸੀਂ ਉਹਨੂੰ ਉਹਦੇ ਧਾਰਮਿਕ ਥਾਂ ਤੇ ਜਾਣ ਤੋਂ ਨਹੀਂ ਰੋਕ। ਇਸੇ ਤਰ੍ਹਾਂ ਫੈਮਿਲੀ ਯੂਨੀਅਨ ਹੈ, ਤੁਹਾਡੀ ਬਿਮਾਰ ਮਾਂ ਹੈ, ਪਿਓ ਹੈ, ਤੁਸੀਂ ਕਿਵੇਂ। ਸੋ ਹੁਣ ਤੱਕ ਇਹ ਹਮੇਸ਼ਾ ਡਿਨਾਇਲ ਚ ਰਹੇ ਕਿ ਜੀ ਅਸੀਂ ਤਾਂ ਇਹ ਬਿਲਕੁਲ ਝੂਠ ਹੈ, ਕਦੇ ਕੋਈ ਬਣਾਈ ਨਹੀਂ ਲਿਸਟ। ਕੁਝ ਸਾਲ ਪਹਿਲਾਂ ਤੱਕ ਇਹਨਾਂ ਦਾ ਰਿਹਾ। ਚਲੋ ਹੁਣ ਇਹ ਤਾਂ ਇਹਨਾਂ ਨੇ ਮੰਨਿਆ, ਪਹਿਲਾਂ ਵੀ ਮੰਨਿਆ ਸੀ 2 ਸਾਲ ਪਹਿਲਾਂ, ਕਿਉਂਕਿ ਪਹਿਲਾਂ ਵੀ ਕਿਹਾ ਸੀ ਅਸੀਂ ਮੁਕਾਤੀ ਹੈ। ਉਹ ਮੈਂ 18 ਅਗਸਤ 2016 ਦੀ ਸਟੋਰੀ ਕੱਢੀ ਹੈ। PMO ਸਕ੍ਰੈਪਸ 32 ਈਅਰ ਬਲੈਕ ਲਿਸਟ ਆਫ 212 ਸਿੱਖ NRIs ਅਹੈਡ ਆਫ ਪੰਜਾਬ ਪੋਲਸ। ਉਹ 18 ਅਗਸਤ 2016 ਨੂੰ ਵੀ ਇਹ ਕੱਢੇ ਉਹਨਾਂ ਨੇ
212 ਸਿੱਖਾਂ ਦੇ ਉਹਨੇ ਕਿਹਾ ਜੀ ਖਤਮ ਕਰਤੇ, ਇਹ ਫਿਰ 312 ਕਿੱਥੋਂ ਆ ਗਏ? ਇਹਨਾਂ 2 ਸਾਲ ਦੇ ਵਿੱਚ ਤੇ ਜਦ ਨਾਂ ਦੱਸੋ, ਲਿਸਟ ਦਿਓ ਵੀ ਕਿਹਨਾਂ ਨੂੰ ਤੁਸੀਂ ਬਲੈਕ ਲਿਸਟ ਕੀਤਾ ਹੈ। ਹਾਲਾਂਕਿ ਇੱਕ ਬਲੈਕ ਲਿਸਟ ਇਹਨਾਂ ਨੇ ਜਦੋਂ ਬਹੁਤ ਪਹਿਲਾਂ, ਅੱਜ ਤੋਂ ਸ਼ਾਇਦ 12-13 ਸਾਲ ਪਹਿਲਾਂ ਇਹਨਾਂ ਨੇ ਰਿਲੀਜ਼ ਕੀਤੀ ਸੀ 160 ਦੇ ਕਰੀਬ ਬੰਦਿਆਂ ਦੇ, ਉਹਨਾਂ 'ਚ 8-10 ਤਾਂ ਮਰੇ ਹੋਏ ਸੀ ਕਦੋਂ ਦੇ ਜਿਹੜੇ ਬਲੈਕ ਲਿਸਟ ਸੀ। ਵੈਸੇ ਮੈਨੂੰ ਵੀ ਇਹ ਮਾਣ ਦਿੱਤਾ ਸੀ ਉਸ ਲਿਸਟ ਦੇ ਵਿੱਚ ਉਹਨਾਂ ਨੇ, ਲੇਕਿਨ ਜਿਹੜਾ ਉਸ ਤੋਂ ਬਾਅਦ ਕਿੰਨੇ ਸੌ ਬਣੇ, ਕਿੰਨੇ ਸੌ ਗਏ, ਕਿੰਨੇ ਸੌ ਆਏ, ਹਰ ਸਾਲ ਜਿਹੜੇ ਨੇ ਉਹ ਨਵੇਂ ਨੇ। ਸੋ ਅਸੀਂ ਤਾਂ ਇਹਨੂੰ ਸੁਨਹਿਰੀ ਲਫ਼ਜ਼ਾਂ ਵਾਲੀ ਲਿਸਟ ਕਹਿੰਦੇ ਆ। ਜਰਾ ਉਹਨਾਂ ਦੇ ਦਰਸ਼ਨ ਤਾਂ ਕਰਾਓ ਜਿਨ੍ਹਾਂ ਨੂੰ ਤੁਸੀਂ ਸੁਨਹਿਰੀ ਲਿਸਟ 'ਚ ਰੱਖਦੇ ਹੋ, ਤੇ ਫਿਰ ਉਹਨਾਂ ਨੂੰ ਕਹਿੰਦੇ ਹੋ ਤੁਹਾਡੀ ਕ੍ਰਿਮੀਨਲਸ ਦੀ ਬਲੈਕ ਲਿਸਟ ਬਣੀ ਹੋਈ ਹੈ। ਇਹ ਗੱਲ ਦਾ ਭੁਲੇਖਾ ਨਾ ਰਹੇ। ਇਹ ਗੱਲ ਮੈਂ ਕੁਲਦੀਪ ਨਈਅਰ ਨੂੰ, ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ ਰਿਹਾ ਇੰਗਲੈਂਡ 'ਚ, ਸ਼ਿਕਾਗੋ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ 'ਚ 1994 ਦੀ ਗੱਲ ਹੈ, ਜਿੱਥੇ ਕਿ ਉਹ ਆਇਆ, ਉਹਨੇ ਉਦੋਂ ਦੇਵ ਗੌੜਾ ਪ੍ਰਾਈਮ ਮਿਨਿਸਟਰ ਸੀ ਔਰ ਅਨੰਦਪੁਰ ਦਾ ਮਤਾ ਤੇ ਦੂਸਰੇ ਦੀ ਗੱਲ ਕੀਤੀ, ਤੇ ਮੈਂ ਉਸ 'ਚ ਪਬਲਿਕ ਐਡਰੈਸ ਕਾਫੀ ਬਾਅਦ ਦੇ ਵਿੱਚ ਉਹ ਸਰਕੂਲੇਟ ਵੀ ਹੋਇਆ, ਉਹ ਸਾਰਾ ਜਿਹੜਾ ਕਾਊਂਟਰ ਸੀ, ਤੇ ਉਹਦੇ 'ਚ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਸਾਰੇ ਵਾਰ ਕ੍ਰਿਮੀਨਲ ਹੋ ਔਰ ਤੁਸੀਂ ਤਾਂ ਸਾਡੀਆਂ ਲਿਸਟਾਂ ਦੀ ਗੱਲ ਕਰਦੇ ਹੋ। ਅਸੀਂ ਹਰ ਜਿਵੇਂ ਨਾਜ਼ੀਆਂ ਨੇ ਜੋ ਕੀਤਾ ਉਹਦੀ ਲਿਸਟ, ਔਰ ਬਾਅਦ ਦੇ ਵਿੱਚ ਕਿਵੇਂ ਉਹ ਲੱਭ ਕੇ ਜਿਹੜਾ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ, ਇਸੇ ਤਰ੍ਹਾਂ ਜਿਨ੍ਹਾਂ ਨੇ ਬੋਸਨੀਅਨ ਮੁਸਲਮਾਨਾਂ ਦੇ ਉੱਤੇ ਜ਼ੁਲਮ ਕੀਤੇ, ਸਰਬਾਂ ਨੇ, ਉਹਨਾਂ ਨੂੰ ਵੀ ਕੁਛ ਨੂੰ ਸਜ਼ਾਵਾਂ ਹੋਈਆਂ, ਕੁਛ ਨੂੰ ਈਵਨ ਮਿਲੋਸੋਵਿਚ ਜਿਹੜਾ ਉਹ ਜੇਲ੍ਹ ਦੇ ਵਿੱਚ ਹੀ ਮਰਿਆ। ਮੈਂ ਕਿਹਾ ਵੀ ਇੱਕ ਗੱਲ ਯਾਦ ਰੱਖੋ ਕਿ ਵੀ ਇਹ ਤੁਹਾਡੀ ਕੋਈ ਮਾਫੀ ਨਹੀਂ ਹੈ। ਅਸੀਂ ਜਿਹੜੇ ਤੁਸੀਂ ਵਾਰ ਕ੍ਰਿਮੀਨਲ ਖੜੇ ਕੀਤੇ ਨੇ, ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ, ਵੀ ਵਿਲ ਚੇਜ਼ ਯੂ, ਜਿੱਥੇ ਜਾਓਗੇ ਅਸੀਂ ਤੁਹਾਡੇ ਮਗਰ ਜਾਵਾਂਗੇ। ਔਰ ਇਹ ਗੱਲ ਸਿੱਖਸ ਫਾਰ ਜਸਟਿਸ ਨੂੰ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਕਿਵੇਂ ਇਹਨਾਂ ਮੁਲਕਾਂ ਦੇ ਵਿੱਚ ਉਹ ਸਾਰੇ ਜਿਹੜੇ ਜੈਨੋਸਾਈਡ ਕਰਨ ਵਾਲੇ ਨੇ ਉਹਨਾਂ ਤੇ ਕੇਸ ਫਾਈਲ ਕਰਨੇ ਸ਼ੁਰੂ ਕੀਤੇ। ਹੁਣ ਤਾਂ ਦੌੜ ਹੀ ਗਏ, ਆਣੇ ਹੀ ਬੰਦ ਹੋ ਗਏ, ਨਹੀਂ ਤਾਂ ਜਿਉਂ ਤੁਰੇ ਹੁੰਦੇ ਸੀ। ਉਹਨਾਂ ਨੇ ਕਿਹਾ, ਔਰ ਇਹੀ ਸੀ ਕਿ ਵੀ ਵਿਲ ਚੇਜ਼ ਯੂ, ਫਾਈਂਡ ਯੂ। ਕਈ ਵਾਰੀ ਪਤਾ ਲੱਗ ਜਾਂਦਾ ਵੀ ਉਹਦੇ ਕੋਲ ਠਹਿਰੇ ਹੋਏ ਨੇ, ਅਗਲੇ ਦਿਨ ਪਤਾ ਲੱਗਦਾ ਜਦੋਂ ਤੱਕ ਤੁਸੀਂ ਕੇਸ ਦਾ ਮਸੌਦਾ ਦੇਣ ਜਾਂਦਾ ਵੀ ਸਵੇਰ ਦੇ ਜਹਾਜ਼ ਹੀ ਚੜ੍ਹ ਕੇ ਉਹਨਾਂ ਨੂੰ ਲੱਗ ਗਿਆ ਪਤਾ ਵੀ ਸਿੱਖਾਂ ਨੂੰ ਪਤਾ ਲੱਗ ਗਿਆ। ਵਿਲ ਚੇਜ਼ ਯੂ, ਫਾਈਂਡ ਯੂ, ਐਕਸਟਰਾਡਾਈਟ ਯੂ, ਟਰਾਈ ਯੂ ਐਂਡ ਹੈਂਗ ਯੂ, ਕਿ ਆਇਰਲੈਂਡ ਦਿਓ। ਸਾਡਾ ਮੁਲਕ ਜਦੋਂ ਹੋਇਆ, ਇਹ ਉਸ ਤੋਂ ਬਾਅਦ ਦੀ ਵੀ ਗੱਲ ਹੈ, ਅਸੀਂ ਤਾਂ ਹੁਣੇ ਇਹਨਾਂ ਨੂੰ ਭਜਾਇਆ ਹੋਇਆ ਕਿ ਅਸੀਂ ਜਿਹੜਾ ਇਹ ਤੁਹਾਡੇ ਨਾਲ ਹਿਸਾਬ ਬਰਾਬਰ ਕਰਾਂਗੇ, ਤੁਹਾਨੂੰ ਲਿਆਵਾਂਗੇ ਜਿੱਥੇ ਮਰਜ਼ੀ ਵੀ ਤੁਸੀਂ ਭੱਜ ਕੇ ਲੁਕੇ, ਤੁਹਾਨੂੰ ਥਾਂ ਨਹੀਂ ਮਿਲੇਗੀ ਕਿਤੇ ਵੀ ਲੁਕਣ ਦੀ। ਔਰ ਇਹ ਜਿਹੜਾ ਇਹਨਾਂ ਨੇ ਫਰਾਡ, ਔਰ ਇਹਦੀ ਜੇ ਤੁਸੀਂ ਟਾਈਮਿੰਗ ਦੇਖੋ, ਮੋਟਿਵ ਦੇਖੋ, ਹੁਣ ਇੱਕ ਪਾਸੇ ਤਾਂ ਤੁਸੀਂ, ਔਰ ਕਾਮਨ ਬੰਦਾ ਇਹਦੇ 'ਚ ਕੋਈ ਰਾਕਟ ਸਾਇੰਸ ਨਹੀਂ ਚਾਹੀਦੀ ਕਿ ਵੀ ਸਮਝਣ ਦੇ ਲਈ, ਵੀ ਇੱਕ ਪਾਸੇ ਤਾਂ ਕਸ਼ਮੀਰ ਘਾਟੀ 'ਚ 80 ਲੱਖ ਲੋਕ ਅੰਦਰ ਤਾੜੇ ਹੋਏ ਨੇ, ਕਰਤਾਰਪੁਰ ਲਾਂਘੇ ਨੂੰ ਲੈ ਕੇ ਅਸਮਾਨ ਸਿਰ ਤੇ ਚੁੱਕਿਆ ਹੋਇਆ, ISI ਕੋਰੀਡੋਰ ਆ ਜਾਏਗਾ, ਦਹਿਸ਼ਤਗਰਦੀ। ਸਿੱਖਸ ਫਾਰ ਜਸਟਿਸ ਜਿਹੜੀ ਰੈਫਰੈਂਡਮ 2020 ਲਈ ਪੀਸਫੁਲ ਤਰੀਕੇ ਦੇ ਨਾਲ ਲੌਬੀ ਕਰਦੀ ਹੈ, ਉਹਨਾਂ ਦੀ ਆਰਗੇਨਾਈਜੇਸ਼ਨ ਨੂੰ 5 ਸਾਲ ਲਈ ਬੈਨ ਤੇ ਪਾ ਦਿੱਤਾ ਹੈ। ਹੁਣ ਤੁਸੀਂ ਇਹਨਾਂ ਦਾ ਸਾਰਾ ਪਿਛੋਕੜ ਦੇਖੋ। ਸਿੱਖ ਕਸ਼ਮੀਰੀਆਂ ਦੇ ਨਾਲ ਖਲੋਤੇ ਨੇ। ਇੱਕ ਕਹਾਣੀ ਜਿਹੜੀ ਕੱਲ ਦੇ ਹਵਾਲੇ ਨਾਲ ਹੈ ਕਿ ਜੀ ਲਖਨਪੁਰ ਕੇ ਮਾਧੋਪੁਰ ਦੇ ਨੇੜੇ ਇੱਕ ਟਰੱਕ ਜਿਹਦੇ ਚੋਂ ਇੰਨੀਆਂ AK-47 ਇੰਨੀਆਂ ਫਲਾਣੀਆਂ ਮਿਲੀਆਂ, ਉਹ ਪੰਜਾਬ ਚੋਂ ਕ੍ਰਾਸ ਕਰਕੇ ਨਿਕਲਿਆ, ਇੰਨੇ ਫਲਾਣੇ, ਔਰ ਉਹ ਕਸ਼ਮੀਰੀ ਫੜੇ ਗਏ, ਉਹ ਲਸ਼ਕਰੇ ਤੋਇਬਾ ਸੀ, ਹਿਜਬੁਲ ਮੁਜਾਹਿਦੀਨ ਸੀ। ਫਿਰ ਕਿ ਜੀ ਬਾਹਰ ਜਿਹੜੇ ਨੇ ਸਿੱਖਸ ਫਾਰ ਜਸਟਿਸ, ਇਹ ਤਰਨਤਾਰਨ 'ਚ ਬੰਬ ਧਮਾਕਾ ਕਰਾਤਾ, ਉਹ 2 ਮਰੇ ਜੀ, ਇਹ ਬਾਹਰ ਬੈਠੇ ਨੇ, ਉਹਨਾਂ ਨਾਲ ਸੰਬੰਧ ਜੁੜਦਾ। ਹੁਣ ਜੇ ਲਾਂਘਾ ਖੁੱਲਣ ਜਾ ਰਿਹਾ ਹੈ ਨਵੰਬਰ ਦੇ ਵਿੱਚ, ਜਿਹੜਾ ਦੋਨੋਂ ਪਾਸਿਓਂ ਹਾਲ ਦੀ ਘੜੀ ਇਹਨਾਂ ਦੀ ਰੋਕਣ ਦੀ ਇੰਡੀਆ ਦੀ ਹਿੰਮਤ ਨਹੀਂ ਹੈ। ISI ਤੁਹਾਨੂੰ ਲੱਗਦਾ ਵੀ ਦਹਿਸ਼ਤਗਰਦੀ ਕਰ ਰਹੀ ਹੈ, ਕਸ਼ਮੀਰ ਦੇ ਮੁੱਦੇ ਦੇ ਉੱਤੇ ਤੁਸੀਂ ਕੀਤਾ ਹੋਇਆ, ਸਿੱਖ ਕਸ਼ਮੀਰੀਆਂ ਦੇ ਨਾਲ ਖੜੇ ਨੇ, ਤੇ ਐਸਾ ਕਿਹੜਾ ਤੁਹਾਨੂੰ ਤੁਹਾਡੇ ਭਗਵਾਨ ਵਿਸ਼ਨੂੰ ਨੇ ਰਾਤ ਸੁਪਨੇ 'ਚ ਉੱਠ ਕੇ ਜਿਹੜਾ ਤੁਹਾਨੂੰ ਕਿਹਾ ਕਿ ਬੇਟਾ ਜਾਓ ਔਰ ਸਭੀ ਸਿੱਖੋं को अब आज़ाद कर दो, इस लिस्ट से निकाल दो बेटा, भी अमित शाह ਨੂੰ ਆਇਆ ਸੁਪਨਾ, ਮੋਦੀ ਨੂੰ ਆਇਆ, ਕੋਈ ਦੱਸ ਹੀ ਦਿਓ। ਤੇ ਜੇ ਨਹੀਂ ਹੈ ਤੇ ਫਿਰ ਇਸ ਗੱਲ ਦਾ ਕਿ ਵੀ ਇਹ ਕਿਤੇ ਨਾ ਕਿਤੇ ਕਿਸ ਕਿਸਮ ਦੀ ਗੇਮ ਹੈ। ਇੱਕ ਤਾਂ ਜ਼ਾਹਰ ਹੈ ਸਿੱਖਾਂ ਨੂੰ ਫਾਉਣ ਦੀ ਗੇਮ ਹੈ ਕਿ ਜੀ ਜਿਹੜੇ ਬਾਹਰ ਜਿਨ੍ਹਾਂ ਨੇ ਹੁਣ ਪ੍ਰੋਟੈਸਟਸ ਤੇ ਆਣਾ ਹੈ, ਜੋ ਚੈਲੰਜ ਕਰਨਾ, ਉਹ ਨਾ ਵੀ ਸਾਡੀ ਲਿਸਟ ਤਾਂ ਨਿਕਲ ਗਈ। ਦੁਨੀਆ ਨੂੰ ਵੀ ਇਹ ਪ੍ਰਭਾਵ ਦੇਣਾ ਚਾਹੁੰਦੇ ਨੇ ਜੀ, ਦੇਖੋ ਇਹ ਨਹੀਂ ਹੈ ਅਸੀਂ ਕੋਈ ਮਾਈਨੋਰਟੀਜ਼ ਦੇ ਖਿਲਾਫ ਨਹੀਂ ਹੈ, ਦੇਖੋ ਅਸੀਂ ਤਾਂ ਜਿਹੜੀ 35 ਸਾਲ ਦੀ ਬਣੀ ਲਿਸਟ ਸੀ ਅਸੀਂ ਤਾਂ ਉਹ ਵੀ ਖਤਮ ਕਰਤੀ, ਔਰ ਅੱਗੋਂ ਵੀ ਅਸੀਂ ਹਦਾਇਤਾਂ ਕਰ ਦਿੱਤੀਆਂ ਵੀ ਕੋਈ ਲਿਸਟ ਨਹੀਂ ਬਣਾਣੀ।
ਹੁਣ ਇਸ ਸਾਰੇ ਦੇ ਨਾਲ ਇਸ ਸਾਰੇ ਚੋਂ ਹੋਰ ਇਹਨਾਂ ਦਾ ਕੀ ਮੋਟਿਵ ਹੈ, ਅਸੀਂ ਵੈਲਕਮ ਵੀ ਕਰਾਂਗੇ ਆਪਣੇ ਦਰਸ਼ਕ ਸਾਡੇ ਕਿਵੇਂ ਇਸ ਸਾਰੇ ਨੂੰ ਸੋਚਦੇ ਨੇ, ਪਰ ਇਹ ਇੱਕ ਬਹੁਤ ਵੱਡਾ ਫਰਾਡ ਹੈ। ਬਿਲਕੁਲ। ਔਰ ਇਸ ਸਾਰੇ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਇਹ ਜਿਹੜੀ ਆਰਐਸਐਸ ਦੀਆਂ ਨੀਤੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵਾਜਪਾਈ ਦੀ ਪਹਿਲੀ ਸਰਕਾਰ ਸੀ ਉਦੋਂ ਵੀ ਜਿਹਨੇ ਰਾਸ਼ਟਰੀ ਸਿੱਖ ਸੰਗਤ ਬਣਾਈ, ਰੁਲਦਾ ਸਿੰਘ ਨਾਮ ਰੱਖਿਆ ਸੀ, ਵੈਸੇ ਬਾਜ ਸਿੰਘਾਂ ਨੇ ਵੈਸੇ ਹੀ ਰੋਲ ਦਿੱਤਾ ਉਹਨੂੰ ਪਟਿਆਲੇ 'ਚ, ਉਹਨੇ ਰੁਲਦੇ ਰਾਹੀਂ ਕਿ ਜੀ ਅਸੀਂ ਜੇਲ੍ਹਾਂ ਜਿਹੜੇ ਬੰਦ ਨੇ ਤੁਹਾਡੇ ਛੱਡ ਦੇਾਂਗੇ। ਉਦੋਂ ਵੀ ਬਲੈਕ ਲਿਸਟਾਂ ਦੀ ਗੱਲ ਚੱਲ ਰਹੀ ਸੀ ਕਿ ਜੀ ਅਸੀਂ ਕਰ ਦੇਾਂਗੇ ਜਾਂ ਦੂਜੇ। ਸੋ ਹੁਣ ਕਿਤੇ ਨਾ ਕਿਸੇ ਲੈਵਲ ਦੇ ਉੱਤੇ ਕੁਛ ਨਾ ਕੁਛ ਦਲਾਲ ਇਨਸਾਈਡ ਵੀ ਵਿੱਚ ਬੜੇ ਹੋਣਗੇ। ਔਰ ਇਹ ਜਿਹੜੀ ਖਬਰ ਜਿਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਅਸੀਂ, ਔਰ ਇਹ ਵੀ ਅਸੀਂ ਕਹਿ ਦਿੱਤਾ ਹੈ, ਕੰਸੀਕੁਐਂਟਲੀ ਆਲ ਇੰਡੀਅਨ ਮਿਸ਼ਨਸ ਪੋਸਟ ਅਬਰੋਡ ਹੈਵ ਬੀਨ ਐਡਵਾਈਜ਼ਡ to grant appropriate visas to all categories of asylees and derivatives asylees, families ਦਾ ਮਤਲਬ ਹੈ, whose names do not figure in the central adverse list। ਹੁਣ ਤੁਸੀਂ ਨਾਮ ਬਦਲ ਦਿਓ, ਬਲੈਕ ਵੀ ਇਹਨਾਂ ਨੇ ਰੱਖਿਆ ਹੋਇਆ ਸੀ, ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਵੀਜ਼ੇ ਦੇਣ ਦੀ ਗੱਲ ਹੈ ਜਿਨ੍ਹਾਂ ਦੇ ਨਾਂ ਸੈਂਟਰਲ ਜਿਹੜੀ ਐਡਵਰਸ ਲਿਸਟ ਹੈ ਉਹਦੇ 'ਚ ਨਹੀਂ ਹੈ। ਉਹ ਕੀ ਹੈ? ਸੋ ਕੁੱਲ ਮਿਲਾ ਕੇ ਇਹ ਸਾਰਾ ਹੀ ਜਿਹੜਾ ਹੈ ਵਕਤੀ ਤੌਰ ਦੇ ਉੱਤੇ ਇਸ ਆਪੋਜੀਸ਼ਨ ਨੂੰ ਘਟਾਉਣ ਦੀ ਲਾਈਨ ਵੀ, ਮਾਈਨੋਰਿਟੀ ਸਿੱਖਾਂ ਨੂੰ ਵੀ ਭੰਬਲ ਭੂਸੇ 'ਚ ਪਾਉਣ ਦੀ ਲਾਈਨ, ਔਰ ਨਾਲ ਦੀ ਨਾਲ ਮੈਂ ਇਹ ਦੱਸਦੇ ਹਾਂ ਜਿਵੇਂ ਮੈਂ ਅੱਗੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਇਦਾਂ ਦਾ ਡਰਾਮਾ ਨਹੀਂ ਹੋਇਆ। ਇਹ ਖਬਰ ਇਕਨੋਮਿਕ ਟਾਈਮਜ਼ ਦੀ ਹੈ ਔਰ 18 ਅਗਸਤ 2016 ਹੁਣ ਤੋਂ 3 ਸਾਲ ਪਹਿਲਾਂ ਦੀ ਖਬਰ ਸੀ। PMO scraps 32-year blacklist of 212 Sikh NRIs ahead of ਪੰਜਾਬ ਪੋਲਸ। ਪੰਜਾਬ ਚੋਣਾਂ ਹੋਣੀਆਂ ਸੀ, ਉਹਨਾਂ ਨੇ ਕਿਹਾ ਜੀ ਪ੍ਰਾਈਮ ਮਿਨਿਸਟਰ ਆਫਿਸ ਨੇ 212 NRI ਸਿੱਖਾਂ ਦੇ ਨਾਂ ਜਿਹੜੇ ਨੇ ਉਹ ਕੱਢ ਦਿੱਤੇ ਨੇ। Thousands of Sikhs in election bound Punjab will likely cheer a Prime Minister's office driven move to scrap a 32-year government blacklist that banned India visit by Sikh NRIs from 212 families। ਜੀ 212 ਜਿਹੜੇ ਬਲੈਕਲਿਸਟ ਸੀ ਉਹ ਅਸੀਂ ਜਿਹੜੀ ਹੈ ਖਤਮ ਕਰ ਦਿੱਤੀ ਹੈ। ਉਹਨਾਂ ਕਿਹਾ ਜੀ ਇਹ ਕਨਿਸ਼ਕਾ ਤੋਂ ਬਾਅਦ ਬਲੈਕ ਲਿਸਟ ਬਣੀ ਸੀ ਔਰ ਇਸ ਸਾਰੇ ਦੇ ਨਾਲ ਹੁਣ ਜਿਹੜੀ ਬੜੀ ਰਾਹਤ ਮਿਲ ਗਈ ਹੈ। ਔਰ ਉਹਨਾਂ ਨੇ ਕਿਹਾ ਆਫੀਸ਼ੀਅਲਸ ਫੈਮਿਲੀਅਰ ਵਿਦ ਦਾ ਗਵਰਨਮੈਂਟਸ ਡਿਸੀਜਨ ਔਰ ਰਿਮੂਵਿੰਗ ਦਾ ਬਲੈਕ ਲਿਸਟ ਸੈਟ, ਇੱਕ ਕਮੇਟੀ ਅਸੀਂ ਬਣਾਈ ਸੀ ਐਡੀਸ਼ਨਲ ਸੈਕਟਰੀ ਹੋਮ ਮਿਨਿਸਟਰੀ ਨਾਲ, ਉਹਨਾਂ ਨੇ ਬਲੈਕ ਲਿਸਟ ਨੂੰ ਐਗਜ਼ਾਮਿਨ ਕੀਤਾ ਤੇ 324 ਜਿਹੜੇ ਸੀ ਉਹਨਾਂ ਚੋਂ 212 ਨੂੰ ਜਿਹੜਾ ਉਹ ਰਿਮੂਵ ਕਰ ਦਿੱਤਾ। ਇਹਦਾ ਮਤਲਬ ਇਹ ਹੈ ਕਿ 112 ਜਿਹੜੇ ਨੇ ਉਹ 2016 ਦੇ ਵਿੱਚ ਰਹਿ ਗਏ ਸੀ। ਹੁਣ ਜਿਹੜੇ 116 ਸੀ 2012 ਚ, ਹੁਣ ਇਹ 312 ਕਿੱਥੋਂ ਹੋ ਗਏ 3 ਸਾਲ? ਨਾਲੇ ਉਦੋਂ ਵੀ ਇਹ ਕਿਹਾ ਸੀ ਜੀ ਫਿਊਚਰ ਚ ਹੁਣ ਅਸੀਂ ਨਹੀਂ ਬਣਾਉਣੀ ਹੈ। ਇਹਨਾਂ ਦਾ ਹੀ ਤੁਸੀਂ ਇਹ ਝੂਠ ਫੜਨਾ ਹੋਏ, ਇਹ ਸਿੰਪਲ ਆਰਗੂਮੈਂਟ ਤੁਸੀਂ ਕਿਸੇ ਵੀ ਕੋਰਟ ਆਫ ਲਾਅ ਚ ਇਹਨਾਂ ਨੂੰ ਜਿਹੜਾ ਇਹਨਾਂ ਦਾ ਬੂਥਾ ਬਣ ਸਕਦੇ ਹੋ ਕਿ ਵੀ ਇਹ ਤੁਸੀਂ ਫਰਾਡ ਕੀ ਕਰ ਰਹੇ ਹੋ। ਔਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਵੀ ਜਦੋਂ ਹੀ ਕੋਈ ਇਸ ਕਿਸਮ ਦੇ ਝੂਠ ਵਾਲਾ ਨਿਕਲਦਾ ਹੈ ਤਾਂ ਫਿਰ ਜਿਹੜੇ ਬੱਚੇ ਜਮੂਰੇ ਨੇ ਵਾਹ 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 ਹੋ ਗਿਆ ਬੱਚਾ, ਵੱਡਾ ਬੱਚਾ ਜਮੂਰਾ ਹਿੰਦੂ ਤਵੀ ਸ਼ੋ ਬॉय ਕੈਪਟਨ ਵੈਲਕਮਸ ਸੈਂਟਰਸ ਡਿਸੀਜਨ ਟੂ ਵਰਚੁਅਲੀ ਸਕ੍ਰੈਪ ਸਿੱਖ ਬਲੈਕਲਿਸਟ। ਉਹਨੇ ਕਿਹਾ ਜੀ ਬਹੁਤ ਮੁਬਾਰਕਾਂ। ਉਹਨੇ ਕਿਹਾ ਇਹ ਮੇਰੀ ਸਰਕਾਰ ਦਾ ਕੰਮ ਹੈ, ਅਸੀਂ ਤਾਂ ਕਦੋਂ ਤੋਂ ਮੋਦੀ ਦੇ ਨਾਲ ਇਸ ਇਸ਼ੂ ਨੂੰ ਲਿਆ ਸੀ ਹੁਣ ਤਾਂ ਕਿ ਸਿੱਖ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਣ। ਔਰ ਉਹਨਾਂ ਨੇ ਕਿਹਾ ਕਿ ਕੰਸੀਡਿੰਗ ਦਾ ਡਿਮਾਂਡ ਐਂਡ ਆਰਗੂਮੈਂਟ ਆਫ ਦਾ ਸਟੇਟ ਗਵਰਨਮੈਂਟ, the center has virtually done away with the list that comprised 314 Sikh foreign nationals with only 2 names of men not connected with Punjab had been left on। ਉਹ ਦੋ ਵਿਚਾਰੇ ਜਿਹੜੇ ਨੇ ਉਹ ਹੁਣ ਕੌਣ ਨੇ, ਸਾਰੇ ਸੋਚੀ ਜਾਣਗੇ ਵੀ ਕੌਣ ਨੇ। ਔਰ ਇਸ ਸਾਰੇ ਚ ਚੀਫ ਮਿਨਿਸਟਰ ਨੇ ਫਿਰ ਪੂਰਾ ਜਿਹੜਾ ਇਸ ਦੇ ਲਈ ਕੀਤਾ। ਲੇਕਿਨ ਜਿਵੇਂ ਇੱਕ ਚੰਗੇ ਜਰਨਲਿਸਟ ਨੇ ਜਗਤਾਰ ਸਿੰਘ, ਉਹ ਆਪਣਾ ਬਲੌਗ ਵੀ ਲਿਖਦੇ ਨੇ, BBC ਪੰਜਾਬੀ ਲਈ ਵੀ ਲਿਖਦੇ ਨੇ, ਉਹਨਾਂ ਨੇ ਵੀ ਅੱਜ ਇਸ ਦੇ ਉੱਤੇ ਸਟੋਰੀ ਕਰਦੇ ਆ ਜਿਹੜੇ ਉਹਨਾਂ ਦਾ ਟਾਈਟਲ ਹੈ ਉਹ ਆਪਣੇ ਆਪ ਦੇ ਵਿੱਚ ਵੀ ਦੱਸਦਾ ਹੈ ਕਿ ਰਿਵੀਜ਼ਨ ਆਫ ਬਲੈਕ ਲਿਸਟ ਆਫ ਸਿੱਖਸ ਓਵਰਸੀਜ਼ ਬਾਈ ਇੰਡੀਆ ਡਜ਼ਨਟ ਇੰਪੈਕਟ ਸਿੱਖ ਰਿਲੀਜੀਓ ਪੋਲੀਟੀਕਲ ਡਿਸਕੋਰਸ ਇਨ ਪੰਜਾਬ। ਇਹ ਭਾਵੇਂ ਕਹਿਣ ਜੀ ਅਸੀਂ ਰਿਮੂਵ ਕਰ ਦਿੱਤਾ ਹੈ, ਪਰ ਜਿਹੜਾ ਧਾਰਮਿਕ ਔਰ ਸਿਆਸੀ ਤੌਰ ਤੇ ਪੰਜਾਬ ਦੇ ਵਿੱਚ ਡਿਸਕੋਰਸ ਹੈ ਆਜ਼ਾਦੀ ਦੇ ਹਵਾਲੇ ਨਾਲ, ਉਹਦੇ 'ਚ ਕੋਈ ਤਬਦੀਲੀ ਨਹੀਂ ਹੋਏਗੀ। ਔਰ ਇਹਨਾਂ ਦਾ ਵੀ, ਜਗਤਾਰ ਸਿੰਘ ਹੋਰਾਂ ਦਾ ਵੀ ਖਿਆਲ ਹੈ ਕਿ ਵੀ ਇਹ ਜਿਹੜਾ ਕਸ਼ਮੀਰ ਦੇ ਮੁੱਦੇ ਦੇ ਉੱਤੇ ਸਿੱਖਾਂ ਦੀ ਪਹੁੰਚ ਹੈ ਇਹਨੂੰ ਵੀ ਡਿਲੂਟ ਕਰਨ ਦੇ ਲਈ ਹੈ। ਔਰ ਦਾ ਰਿਵੀਜ਼ਨ ਆਫ ਦਿਸ ਐਡਵਰਸ ਲਿਸਟ ਇਜ਼ ਏ ਕੰਟੀਨਿਊਇੰਗ ਪ੍ਰੋਸੈਸ। ਉਹਨਾਂ ਨੇ ਕਿਹਾ ਜੀ ਉਸ ਤੋਂ ਪਹਿਲਾਂ ਵੀ ਇਹਨਾਂ ਨੇ ਇਸ ਕਿਸਮ ਦਾ
ਬਲੈਕ ਲਿਸਟ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ ਜੀ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਹੈ ਇਹਦੇ ਚੋਂ ਪੰਜਾਬ ਦੇ ਵਿੱਚ ਜਿਹੜੀ ਗਰਾਊਂਡ ਸਿਚੁਏਸ਼ਨ ਹੈ ਉਹਦੇ ਤੇ ਕੋਈ ਫਰਕ ਨਹੀਂ ਪਏਗਾ। The revision of this list would not make any impact on the present political discourse in Indian Punjab, the only state where Kashmiris have some support despite Akali Dal having voted for revocation of Article 370। ਉਹਨਾਂ ਨੇ ਕਿਹਾ ਜੀ ਇਹ ਸਾਰਾ ਜਿੱਥੇ ਜੇ ਕਿਸ ਕਸ਼ਮੀਰੀਆਂ ਲਈ ਕੋਈ ਹਮਾਇਤ ਹੈ ਤੇ ਉਹ ਪੰਜਾਬ ਦੇ ਵਿੱਚ ਹੈ ਔਰ ਜਿਵੇਂ ਸਾਡੇ ਹੋਰ ਮਿੱਤਰ ਵੀ ਇਸ ਬਾਰੇ ਸੋਚਦੇ ਨੇ ਕਿ ਵੀ ਇਹ ਈਵਨ ਨਵੰਬਰ ਦੇ ਵਿੱਚ ਇਸ ਲਾਂਘਾ ਖੁੱਲਣ ਤੋਂ ਪਹਿਲਾਂ ਕੋਈ ਹੋਰ ਡਰਾਮਾ ਗੇਮ ਵੀ ਹੋ ਸਕਦੀ ਹੈ ਕਿ ਜਿਹੜੇ ਜੇ ਕੁਝ ਜਾ ਕੇ ਇੱਥੋਂ ਬਾਹਰੋਂ ਜਿਹੜੇ ਨੇ ਉਹਨਾਂ ਨੂੰ ਵੀਜ਼ਾ ਦੇ ਵੀ ਦੇਣ ਤੇ ਫਿਰ ਉੱਥੇ ਉਹਨਾਂ ਨੂੰ ਫੜਿਆ ਹੋਏ ਕਿ ਜੀ ਇਹ ਤਾਂ ਬਾਹਰੋਂ ਆਏ ਸੀ ਇਹਨਾਂ ਨੇ ਇੱਥੇ ਇਹ ਦਹਿਸ਼ਤਗਰਦੀ ਕਰਨੀ ਸੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇੱਕ ਤਾਂ ਜਿਹੜਾ ਉਹਨਾਂ ਦਾ ਮਕਸਦ ਭੰਬਲ ਭੂਸ ਹੈ ਤੇ ਆਪਣੇ ਭਰਾਵਾਂ ਭੈਣਾਂ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜਿਹੜੇ ਇਸ ਰਸਤੇ ਤੇ ਤੁਰਦੇ ਨੇ ਔਰ ਮੈਨੂੰ ਇੱਕ ਬਜ਼ੁਰਗ ਖਾਲਿਸਤਾਨੀ ਲੀਡਰ ਜਿਹੜੇ ਜਿਨ੍ਹਾਂ ਨੇ ਅਗਵਾਈ ਵੀ ਦਿੱਤੀ ਇੱਕ ਸਟੇਜ ਆਈ ਕਮਜ਼ੋਰ ਹੋਏ ਵਾਪਸ ਜਾ ਕੇ ਚੰਡੀਗੜ੍ਹ ਰਹਿਣ ਲੱਗ ਗਏ ਔਰ ਇੱਕ ਅਜੀਤ ਅਖਬਾਰ ਦੇ ਕੋਰਸਪੋਂਡੈਂਟ ਨੇ ਉਹਨਾਂ ਨੂੰ ਇੰਟਰਵਿਊ ਕੀਤਾ ਕਿ ਤੁਸੀਂ ਫਲਾਂ ਮੁਲਕ ਦੇ ਵਿੱਚ ਰਹੇ ਕੀ ਤੁਸੀਂ ਫਲਾਂ ਜੁਝਾਰੂ ਨੂੰ ਮਿਲੇ ਜਾਂ ਨਹੀਂ। ਉਹ ਬਿਲਕੁਲ ਇਨਕਾਰ ਕਰਦੇ ਰਹੇ ਔਰ ਉਹਨੇ ਕਿਹਾ ਜੀ ਨਹੀਂ ਮੇਰਾ ਤਾਂ ਕੋਈ ਇਹਦੇ ਨਾਲ ਸੰਬੰਧ ਹੀ ਨਹੀਂ ਸੀ ਤੇ ਉਹਨੇ ਉਹ ਸਾਰਾ ਇੰਟਰਵਿਊ ਦਿੱਤਾ ਜੋ ਉਹਨਾਂ ਨੇ ਕਿਹਾ ਸੀ ਤੇ ਅਖੀਰ ਦੇ ਵਿੱਚ ਉਹਨਾਂ ਨੇ ਇੱਕ ਲਾਈਨ ਦਿੱਤੀ ਉਸਨੇ ਕਿ ਸਫੇਦ ਦਾੜੀ ਤੋਂ ਝਲਕ ਰਿਹਾ ਸਫੇਦ ਝੂਠ ਇਹ ਦੱਸਣ ਲਈ ਕਾਫੀ ਸੀ ਕਿ ਬਾਗੀ ਦਾ ਘਰ ਪਰਤਣਾ ਕਿੰਨਾ ਔਖਾ ਹੁੰਦਾ। ਸੋ ਜਿਹੜੇ ਬਗਾਵਤ ਦੇ ਰਸਤੇ ਤੇ ਤੁਰਦੇ ਨੇ ਉਹ ਵਾਪਸੀ ਦੇ ਲਈ ਜਾਂ ਵੀਜ਼ਿਆਂ ਜਾਂ ਪਾਸਪੋਰਟਾਂ ਜਾਂ ਉਸ ਗੁਲਾਮ ਮਿੱਟੀ ਦੇ ਵਿੱਚ ਵਾਪਸ ਨਹੀਂ ਜਾਂਦੇ। ਉਹ ਦੋ ਹਾਲਤਾਂ 'ਚ ਵਾਪਸ ਜਾਂਦੇ ਨੇ ਜਾਂ ਜਿੱਤ ਕੇ ਜਦੋਂ ਵਿਕਟਰੀ ਹੈ ਤੁਸੀਂ ਉਸ ਥਾਂ ਤੇ ਝੰਡਾ ਲਹਿਰਾਉਂਦੇ ਹੋ ਉਸ ਥਾਂ ਤੇ ਤੁਸੀਂ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈਣ ਦੇ ਲਈ ਜਾਂਦੇ ਹੋ ਤੇ ਜਾਂ ਸ਼ਹੀਦ ਹੋਣ ਦੇ। ਬਾਕੀ ਕੋਈ ਵੀ ਜਿਹੜਾ ਇਹ ਸਰੈਂਡਰ ਹੀ ਹੁੰਦਾ ਹੈ ਇਹ ਹਾਰ ਹੀ ਹੁੰਦੀ ਹੈ ਤੇ ਇਹ ਜਿਹੜਾ ਗੁਲਾਮ ਜਿਹਨੇ ਪਹਿਲਾਂ ਹੀ ਗੁਲਾਮੀ ਨੂੰ ਰਿਜੈਕਟ ਕਰਕੇ ਰਾਹ ਚੁਣਿਆ ਸੀ ਰੈਬੈਲੀਅਨ ਦਾ ਉਹਦੇ ਲਈ ਹੋਰ ਤੀਸਰਾ ਰਸਤਾ ਨਹੀਂ ਹੁੰਦਾ ਜਾਂ ਜਿੱਤ ਹੁੰਦੀ ਹੈ ਜਾਂ ਸ਼ਹੀਦੀ ਹੁੰਦੀ ਹੈ ਬਾਕੀ ਸਭ ਸਰੈਂਡਰ ਹੁੰਦਾ। ਸੋ ਇਸ ਕਲਾਸ ਵਾਲਿਆਂ ਨੂੰ ਸਮਝ ਆਉਣਾ ਚਾਹੀਦਾ ਬਾਕੀ ਜੋ ਕੁਝ ਵੀ ਹੈ ਜਨਤਾ ਜਨਾਰਦਨ ਦੇ ਲਈ ਉਹ ਓਪਨ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।